ਤੈਨੂੰ ਪਿਆਰ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 23 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਰਜ਼ ਬਲੇਨ, ਹਰਜੀਤ ਸਿੰਘ ਲੈਥਰੋਪ, ਬਲਜਿੰਦਰ ਨੇਜਰ ਵੁੱਡਲੈਂਡ, ਇਕਬਾਲ ਜੋਹਲ LA, ਗੁਰਮੇਲ ਬਾਸੀ ਐਲ ਗਲੋਬ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ, ਊੜਾ ਡੈਟ ਲੀਫ ਵਾਲੀ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਸੰਪਰਕ ਕਰੋ 888 888 9914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408 722 7698। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਹੈ ਵੀ ਇਰਾਨ ਪੂਰੀ ਤਰ੍ਹਾਂ ਐਗਰੀ ਹੋ ਗਿਆ ਵੀ ਨਿਊਕਲੀਅਰ ਇਨਸਪੈਕਸ਼ਨਸ ਜੋ ਇੰਟਰਨੈਸ਼ਨਲ ਬਾਡੀ ਹੈਗੀ ਆ ਉਹ ਕਰ ਸਕਦੀ ਹੈਗੀ ਆ, ਪਰ ਤਹਿਰਾਨ ਵਾਲੇ ਕਹਿ ਰਹੇ ਆ ਵੀ ਅਸੀਂ ਇਸ ਗੱਲ ਦੇ ਉੱਤੇ ਐਗਰੀ ਨਹੀਂ ਹੋਏ ਹੈਗੇ। ਕਹਿੰਦੇ ਵੀ ਸਾਡੀ ਕੋਈ ਪਲਾਨ ਨਹੀਂ ਹੈ ਵੀ IAEA ਜੋ ਇੰਸਪੈਕਟਰਸ ਆ ਉਹ ਉੱਥੇ ਵਾਪਸ ਜਾਣ ਤੇ ਜਿਹੜੇ ਉਹਨਾਂ ਦੇ ਐਨਰਿਚਡ ਸਾਈਟਸ ਹੈਗੇ ਆ ਉਹਨਾਂ ਨੂੰ ਜਾ ਕੇ ਚੈੱਕ ਕਰਨ। ਸੋ ਵਾਈਸ ਪ੍ਰੈਜ਼ੀਡੈਂਟ JD ਵੈਂਸ ਉਹਨਾਂ ਨੇ ਕੱਲ ਕਿਹਾ ਸੀ UN ਦੇ ਜਿਹੜੇ ਇੰਸਪੈਕਟਰਸ ਆ ਉਹ ਇਸ ਹਫ਼ਤੇ ਇਰਾਨ ਦੇ ਵਿੱਚ ਜਾ ਕੇ ਇੰਸਪੈਕਟ ਕਰ ਸਕਦੇ ਹੈਗੇ ਆ। ਇਰਾਨ ਦੇ ਚੀਫ ਨੈਗੋਸ਼ੀਏਟਰ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਤੇ ਸਟੇਟ ਮੀਡੀਆ ਦੇ ਥਰੂ ਇਹ ਦੱਸਿਆ ਵੀ ਸਟੇਟ ਆਫ ਹਾਰਮੋਜ਼ ਹੁਣ ਪਹਿਲਾਂ ਵਾਲੀ ਪੋਜੀਸ਼ਨ ਤੇ ਕਦੇ ਨਹੀਂ ਪਹੁੰਚੂਗੀ, ਨੈਵਰ ਰਿਟਰਨ ਟੂ ਇਟਸ ਪ੍ਰੀ ਵਾਰ ਕੰਡੀਸ਼ਨਸ, ਤੇ ਇਰਾਨ ਕੰਟਰੋਲ ਰੱਖੂਗਾ। ਸੋਮਵਾਰ ਬਹੁਤ ਬਿਜ਼ੀ ਡੇ ਸੀ, ਕਹਿੰਦੇ ਵੀ ਟ੍ਰਾਂਜ਼ਿਟ ਆਫ ਜਿਹੜੇ ਟ੍ਰਾਂਜ਼ਿਟ ਸੀਗੇ ਸਟੇਟ ਆਫ ਹਾਰਮੋਜ਼ ਤੋਂ ਉੱਥੋਂ ਘੱਟੋ ਘੱਟ 35 ਦੇ ਕਰੀਬ ਕਮਰਸ਼ੀਅਲ ਵਹੀਕਲਸ ਨੇ ਵਾਟਰਵੇਜ਼ ਦੇ ਥਰੂ ਕ੍ਰਾਸ ਕੀਤਾ ਹੈਗਾ। ਇਹ ਜੋ ਡਾਟਾ ਆਇਆ ਮੈਰੀਟਾਈਮ ਟਰੈਕਿੰਗ ਫਰਮ ਕੈਪੂਲਰ ਉਹਨਾਂ ਵੱਲੋਂ ਆਇਆ ਹੈਗਾ ਆ। UN ਜਿਹੜੀ ਮੈਰੀਟਾਈਮ ਬਾਡੀ ਆ ਉਹਨਾਂ ਨੇ ਕਹਿੰਦੇ ਵੀ 11,000 ਦੇ ਕਰੀਬ ਜਿਹੜੇ ਸੇਲਰਸ ਉਹਨਾਂ ਦੇ ਗਲਫ ਦੇ ਵਿੱਚ ਸਟਕ ਸੀਗੇ ਉਹਨਾਂ ਨੂੰ ਉੱਥੋਂ ਕੱਢਣਾ ਸ਼ੁਰੂ ਕਰ ਦਿੱਤਾ। ਯੂਨਾਈਟਿਡ ਨੇਸ਼ਨ ਇੰਟਰਨੈਸ਼ਨਲ ਮੈਰੀਟਾਈਮ ਆਰਗੇਨਾਈਜੇਸ਼ਨ ਨੇ ਇਹ ਅੱਜ ਦੱਸਿਆ ਹੈਗਾ। ਕਹਿੰਦੇ ਵੀ ਇੱਕ ਬਹੁਤ ਵੱਡਾ ਲਾਰਜ ਸਕੇਲ ਆਪਰੇਸ਼ਨ ਹੈਗਾ ਆ। ਵੈਂਸ ਤੇ ਰੂਬੀਓ ਹੋਣੀ ਜਿਹੜੇ ਆ ਉਹਨਾਂ ਨੇ ਲੈਬਨਾਨ ਦੇ ਲੀਡਰਸ ਨੂੰ ਇਹ ਕਿਹਾ ਆ ਵੀ ਮਲਟੀਲੇਟਰਲ ਜਿਹੜੀ ਬਾਡੀ ਹੋਣੀ ਚਾਹੀਦੀ ਆ ਰੂਸ ਨੂੰ ਮੋਨੀਟਰ ਕਰਨ ਦੇ ਲਈ, ਇਹ ਅੰਡਰ ਰਿਵਿਊ ਆ। ਪਰ ਹਜੇ ਵੀ ਕਿਤੇ ਕਿਤੇ ਜੋ ਲੈਬਨਾਨ ਦੇ ਵਿੱਚ ਇਜ਼ਰਾਈਲ ਵਾਲੇ ਬੰਬਾਰਡਮੈਂਟ ਕਰ ਰਹੇ ਹੈਗੇ ਆ। ਲੈਬਨਾਨ ਵਾਲਿਆਂ ਨੇ ਇਹ ਕਿਹਾ ਵੀ ਅਸੀਂ ਕੋਈ ਵੀ ਚੀਜ਼ ਘੱਟ ਨਹੀਂ ਐਕਸੈਪਟ ਕਰਾਂਗੇ ਉਦੋਂ ਤੱਕ ਜਦੋਂ ਇਜ਼ਰਾਈਲ ਦੀ ਮਿਲਟਰੀ ਪੂਰੀ ਤਰ੍ਹਾਂ ਲੈਬਨਾਨ ਤੋਂ ਬਾਹਰ ਨਹੀਂ ਹੋ ਜਾਂਦੀ ਹੈਗੀ। ਕਹਿੰਦੇ ਵੀ ਇੱਕ ਇਜ਼ਰਾਈਲ ਵਾਲੇ ਇਹ ਕਹਿ ਰਹੇ ਆ ਵੀ ਸਿਕਿਉਰਿਟੀ ਜ਼ੋਨ ਉੱਥੇ ਕ੍ਰੀਏਟ ਕੀਤਾ ਜਾਊਗਾ ਸਦਰਨ ਲੈਬਨਾਨ ਦੇ ਵਿੱਚ, ਤੇ ਇਸੇ ਤਰ੍ਹਾਂ ਜਿਹੜੇ ਇਰਾਨ ਬੈਕਡ ਹਿਜ਼ਬੁੱਲਾ ਗਰੁੱਪ ਆ ਉਸ ਨੂੰ ਪੂਰੀ ਤਰ੍ਹਾਂ ਐਲੀਮੀਨੇਟ ਕੀਤਾ ਜਾਊਗਾ। ਲੈਬਨਾਨ ਨੇ ਕਲੀਅਰਲੀ ਕਹਿਤਾ ਵੀ ਅਸੀਂ ਇਸ ਨੂੰ ਨਹੀਂ ਐਕਸੈਪਟ ਕਰਾਂਗੇ। ਇਜ਼ਰਾਈਲ ਦੀ ਮਿਲਟਰੀ ਨੇ ਕਿਹਾ ਵੀ ਹਿਜ਼ਬੁੱਲਾ ਦੇ ਫਾਈਟਰਸ ਨੇ ਸਦਰਨ ਲੈਬਨਾਨ ਦੇ ਵਿੱਚ ਉਹਨਾਂ ਦੇ ਉੱਤੇ ਫਾਇਰ ਕੀਤਾ ਹੈ। ਸੈਕੰਡ ਇਨਸੀਡੈਂਟ ਆ ਇੱਕ ਦਿਨ ਦੀ। ਇਰਾਨ ਤੇ ਓਮਾਨ ਦੋਨਾਂ ਨੇ ਹੁਣ ਇਹ ਕਿਹਾ ਵੀ ਜਿਹੜੀ ਸਟੇਟ ਆਫ ਹਾਰਮੋਜ਼ ਦੀ ਜਿਹੜੀ ਮੈਨੇਜਮੈਂਟ ਸਰਵਿਸਿਜ਼ ਆ ਉਹਦੇ ਚ ਕਾਸਟ ਐਸੋਸੀਏਟਡ ਹੋਊਗੀ। ਸੋ ਲੜਾਈ ਤੋਂ ਪਹਿਲਾਂ ਜਿਹੜੀ ਸਟੇਟ ਆਫ ਹਾਰਮੋਜ਼ ਆ ਉੱਥੋਂ ਕੋਈ ਵੀ ਕਿਸੇ ਦੇ ਪੈਸੇ ਨਹੀਂ ਚਾਰਜ ਕੀਤੇ ਜਾਂਦੇ ਸੀ, ਜਿਹੜੇ ਵੀ ਜਹਾਜ਼ ਜਿਹੜੇ ਸਮੁੰਦਰੀ ਜਹਾਜ਼ ਉੱਥੋਂ ਲੰਘਦੇ ਸੀਗੇ ਤੇਲ ਲੈ ਕੇ। ਹੁਣ ਓਮਾਨ ਤੇ ਜੋ ਈਰਾਨ ਆ ਦੋਨੋਂ ਰਲ ਕੇ ਕਹਿ ਰਿਹਾ ਵੀ ਹੁਣ ਉਹਦੇ ਤੇ ਅਸੀਂ ਫੀਸ ਲਾਵਾਂਗੇ ਤੇ ਉਹਦੇ ਵਿੱਚ ਕਾਸਟ ਐਸੋਸੀਏਟਡ ਹੋਊਗੀ। ਕਹਿੰਦੇ ਵੀ ਉਹਨਾਂ ਦੀ ਜਿਹੜੀ ਸੋਵਰਨਟੀ ਆ ਤੇ ਜਿਹੜੇ ਸੋਵਰਨ ਰਾਈਟਸ ਹੈਗੇ ਆ ਟੈਰੀਟੋਰੀਅਲ ਵਾਟਰਸ ਦੇ ਉੱਪਰ ਅਸੀਂ ਉਹਨਾਂ ਨੂੰ ਮੇਨਟੇਨ ਰੱਖਾਂਗੇ। ਜੀ
ਬਿਲਕੁਲ ਇਸੇ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਦੱਸਦੇ ਜਾਈਏ ਤਾਂ ਹੁਣ ਜਿਹੜਾ ਆਪਾਂ ਦੇਖ ਰਹੇ ਹਾਂ ਵੀ ਉਧਰ ਪਾਕਿਸਤਾਨ ਦਾ ਜਿਹੜਾ ਪ੍ਰਾਈਮ ਮਿਨਿਸਟਰ ਸ਼ਹਬਾਜ਼ ਸ਼ਰੀਫ ਆ ਉਹਨਾਂ ਨੇ ਕੁਝ ਹੋਰ ਨਵੇਂ ਬਿਆਨ ਦਿੱਤੇ ਆ। ਈਰਾਨ ਦੀਆਂ ਬੈਲਿਸਟਿਕ ਮਿਜ਼ਾਈਲ ਕਪੈਸਿਟੀ ਨੂੰ ਲੈ ਕੇ ਉਹਨਾਂ ਨੇ ਬਿਆਨ ਦਿੱਤਾ, ਕਹਿੰਦੇ ਵੀ ਜਿਹੜਾ MOU ਆ ਉਸ ਦੇ ਵਿੱਚ ਈਰਾਨ ਦੀ ਜਿਹੜੀ ਬੈਲਿਸਟਿਕ ਮਿਜ਼ਾਈਲ ਕੈਪੇਬਿਲਿਟੀ ਆ ਉਸ ਦੇ ਬਾਰੇ ਕੋਈ ਮੈਂਸ਼ਨ ਨਹੀਂ ਹੈਗਾ। There is no mention of ballistic missiles in MOU because it was never on the table। ਉਹ ਕਹਿੰਦੇ ਵੀ ਇਹਦੇ ਉੱਤੇ ਕੋਈ ਗੱਲਬਾਤ ਵੀ ਨਹੀਂ ਹੋਈ ਸੀ। PM ਨੇ ਸ਼ਰੀਫ ਨੇ ਕਿਹਾ ਵੀ ਡਬਲ ਸਟੈਂਡਰਡਸ ਆ, ਕਹਿੰਦੇ ਵੀ ਤਹਿਰਾਨ ਸ਼ੁੱਡ ਨਾਟ ਫੇਸ ਰਿਸਟ੍ਰਿਕਸ਼ਨ, ਵੀ ਇਹਨਾਂ ਨੂੰ ਰੋਕਾਂ ਦਾ ਸਾਹਮਣਾ ਨਾ ਕਰਨਾ ਪਵੇ, ਜਦ ਕਿ ਬਾਕੀ ਸਾਰੇ ਜਾਣਿਆਂ ਨੂੰ ਬੈਲਿਸਟਿਕ ਮਿਜ਼ਾਈਲ ਰੱਖਣ ਦੀ ਆਜ਼ਾਦੀ ਜਿਹੜੀ ਉਹ ਹੋਵੇ। ਸੋ ਈਰਾਨ ਦੀ ਜਿਹੜੀ ਮਿਜ਼ਾਈਲ ਕੈਪੇਬਿਲਿਟੀ ਆ ਜਿਸ ਨੂੰ ਲੈ ਕੇ ਇਜ਼ਰਾਈਲ ਵਾਲੇ ਡਾਢੇ ਜਿਹੜੇ ਉਹ ਪਰੇਸ਼ਾਨ ਰਹਿੰਦੇ ਆ, ਜਾਂ ਉਹਨਾਂ ਦੇ ਗਲਫ ਦੇ ਹੋਰ ਮੁਲਕ ਵੀ ਪਰੇਸ਼ਾਨ ਆ, ਤੇ ਕਹਿ ਸਕਦੇ ਆ ਵੀ ਈਰਾਨ ਦਾ ਬਚਾਅ ਹੀ ਇਸੇ ਕਰਕੇ ਆ ਵੀ ਉਹਨਾਂ ਦੇ ਕੋਲ ਮਿਜ਼ਾਈਲਸ ਹੈਗੀਆਂ, ਜੇ ਨਾ ਹੁੰਦੀਆਂ ਤੇ ਹੁਣ ਤੱਕ ਕਦੋਂ ਦਾ ਉਹ ਦੱਬ ਹੋ ਜਾਣਾ ਸੀਗਾ। ਸੋ ਉਹਨਾਂ ਨੇ ਬੈਲਿਸਟਿਕ ਮਿਜ਼ਾਈਲਸ ਨੂੰ ਲੈ ਕੇ ਸ਼ਹਬਾਜ਼ ਸ਼ਰੀਫ ਨੇ ਇਹ ਜਿਹੜਾ ਬਿਆਨ ਦਿੱਤਾ ਆ। ਉਧਰ ਮਾਰਕੋ ਰੂਬੀਓ ਸੈਕਟਰੀ ਆਫ ਸਟੇਟ ਉਹ ਅਬੂ ਧਾਬੀ ਦੇ ਵਿੱਚ ਲੈਂਡ ਹੋ ਚੁੱਕੇ ਆ। ਆਪਣਾ ਜਿਹੜਾ ਪਹਿਲਾ ਉਹਨਾਂ ਦਾ ਸਟਾਪ ਆ ਇਸ ਗਲਫ ਦੇ ਟੂਰ ਦੇ ਵਿੱਚ। ਬਹਿਰੀਨ ਚ ਕੱਲ GCC ਦੀ ਮੀਟਿੰਗ ਹੋਣ ਜਾ ਰਹੀ ਆ, ਉੱਥੇ ਉਹ ਜਾਣਗੇ। ਉੱਥੇ ਜਿਹੜੇ ਅਮਰਾਤੀ ਅਧਿਕਾਰੀ ਆ ਉਹਨਾਂ ਦੇ ਨਾਲ ਮੁਲਾਕਾਤ ਹੋਣੀ ਹੈ, ਤੇ ਉਸ ਤੋਂ ਬਾਅਦ ਚ ਉਹਨਾਂ ਨੇ ਕੁਵੈਤ ਨੂੰ ਜਾਣਾ ਹੈ, ਫਿਰ ਬਹਿਰੀਨ ਦੇ ਵਿੱਚ GCC ਦੀ ਮੀਟਿੰਗ ਦੇ ਲਈ ਪਹੁੰਚਣ ਵਾਲੇ ਆ। ਪਾਕਿਸਤਾਨ ਨੇ ਇਹ ਬਿਆਨ ਦਿੱਤਾ, ਕਹਿੰਦੇ ਵੀ ਅਸੀਂ ਮੀਡੀਏਟਰ ਦੇ ਰੋਲ ਦੇ ਵਿੱਚ, ਵਿਚੋਲਗਰੀ ਦੀ ਜਿਹੜੀ ਆ ਉਹ ਰੋਲ ਦੇ ਵਿੱਚ ਉਦੋਂ ਤੱਕ ਰਵਾਂਗੇ ਜਿੰਨੀ ਦੇਰ ਤੱਕ ਲਾਸਟਿੰਗ ਪੀਸ ਜਿਹੜੀ ਉੱਥੇ ਅਚੀਵ ਨਹੀਂ ਹੋ ਜਾਂਦੀ। ਉਹਨਾਂ ਨੇ ਈਰਾਨ ਦੀ ਸ਼ਲਾਘਾ ਕਰਤੀ ਉੱਥੇ ਸ਼ਹਬਾਜ਼ ਸ਼ਰੀਫ ਨੇ। ਉਹਨਾਂ ਨੇ ਕਿਹਾ ਵੀ ਜਿਹੜਾ ਸੀਜ਼ ਫਾਇਰ ਆ ਉਸ ਨੂੰ ਸਿਕਿਉਰ ਕਰਨ ਦੇ ਲਈ MOU ਜੋ ਸਾਈਨ ਹੋਇਆ US ਦੇ ਨਾਲ, ਉਸ ਦੇ ਵਿੱਚ ਉਹਨਾਂ ਦਾ ਅਹਿਮ ਰੋਲ ਆ। ਕਹਿੰਦੇ ਵੀ ਮੈਂ ਆਪਣੇ ਜਿਹੜਾ ਮੈਸੇਜ ਆ ਉੱਥੇ ਦਾ ਜਿਹੜਾ ਸੁਪਰੀਮ ਲੀਡਰ ਆ ਈਰਾਨ ਦਾ ਵੀ ਉਹਨੂੰ ਪਹੁੰਚਾਇਆ ਵੀ ਤੁਹਾਡੇ ਇਸ ਕਦਮ ਤੋਂ ਬਗੈਰ ਇਹ ਜਿਹੜੀ ਸੀਜ਼ ਫਾਇਰ ਆ ਉਹ ਹੋਣੀ ਨਹੀਂ ਸੀ, ਤੇ MOU ਡਿਗਨਿਟੀ ਦੇ ਨਾਲ ਸਾਈਨ ਨਹੀਂ ਸੀ ਹੋਣੇ। ਜਿਹੜਾ ਈਰਾਨ ਦਾ ਪ੍ਰੈਜ਼ੀਡੈਂਟ ਆ ਪਜ਼ੈਸ਼ਕੀਅਨ, ਉਹ ਇਸ ਟਾਈਮ ਸਵਿਟਜ਼ਰਲੈਂਡ ਦੇ ਦੌਰੇ ਤੋਂ ਬਾਅਦ ਨਾਲ ਹੀ ਇੱਕ ਦਿਨਾਂ ਦੌਰੇ ਦੇ ਲਈ ਪਾਕਿਸਤਾਨ ਦੇ ਵਿੱਚ ਪਹੁੰਚੇ ਜਿਹੜੇ ਉਹ ਹੋਏ ਆ। ਤੇ ਪਾਕਿਸਤਾਨ ਵਾਲੇ ਕਹਿ ਰਹੇ ਆ ਵੀ ਅਸੀਂ ਲੰਮੇ ਸਮੇਂ ਤੱਕ ਇਹ ਵਿਚੋਲਗਰੀ ਦੀ ਭਾਵਨਾ ਜਿਹੜੀ ਆ ਨਿਭਾਉਣ ਨੂੰ ਤਿਆਰ ਆ, ਜਿੰਨੀ ਦੇਰ ਤੱਕ ਉੱਥੇ ਪੂਰੀ ਤਰ੍ਹਾਂ ਸ਼ਾਂਤੀ ਜਿਹੜੀ ਉਹ ਨਹੀਂ ਹੋ ਜਾਂਦੀ। ਈਰਾਨ ਦਾ ਜਿਹੜਾ ਪਜ਼ੈਸ਼ਕੀਅਨ ਆ ਉਹ ਬਾਇਲੈਟਰਲ ਟ੍ਰੇਡ ਨੂੰ ਡਿਸਕਸ ਕਰਨ ਦੇ ਲਈ, એનર્ਜੀ ਦੇ ਇਸ਼ੂਜ਼ ਨੂੰ ਡਿਸਕਸ ਕਰਨ ਦੇ ਲਈ ਪਾਕਿਸਤਾਨ ਦੇ ਵਿੱਚ ਉੱਥੇ ਪਹੁੰਚੇ ਹੋਏ ਹੈਗੇ ਆ। ਸੋ ਉਹਨਾਂ ਨੇ ਪਾਕਿਸਤਾਨ ਦਾ ਧੰਨਵਾਦ ਕਰਨ ਦੇ ਲਈ ਕਹਿੰਦੇ ਵੀ ਇਹ ਦੌਰਾ ਖਾਸ ਤੌਰ ਦੇ ਉੱਤੇ ਕੀਤਾ ਹੈਗਾ ਆ। ਪਾਕਿਸਤਾਨ ਇਸ ਟਾਈਮ ਵੇਵਰ ਦੀ ਉਡੀਕ ਕਰ ਰਿਹਾ ਆ US ਤੋਂ, ਤਾਂ ਜੋ ਈਰਾਨ ਤੋਂ ਉਹ ਗੈਸ ਤੇ ਜਿਹੜਾ ਤੇਲ ਆ ਉਹ ਰਿਸੀਵ ਕਰ ਸਕਣ। ਜਿਹੜਾ ਈਰਾਨ ਤੇ ਪਾਕਿਸਤਾਨ ਦੇ ਦਰਮਿਆਨ ਪਾਈਪਲਾਈਨ ਬਣੀ ਹੋਈ ਆ 2011 ਦੇ ਵਿੱਚ, ਇਹ ਜਿਹੜੀ ਪਾਈਪਲਾਈਨ ਬਣੀ ਸੀ 1150 ਕਿਲੋਮੀਟਰ ਲੰਬੀ, ਤੇ ਜਿਸ ਦੀ ਲਾਗਤ $2 ਬਿਲੀਅਨ ਉਸ ਟਾਈਮ ਦੇ ਉੱਤੇ ਆਈ ਸੀਗੀ। ਤੇ ਇਹ ਪਾਈਪਲਾਈਨ ਦੀ ਵਰਤੋਂ ਕਰ ਨਹੀਂ ਪਾ ਰਹੇ ਉਦੋਂ ਤੋਂ ਹੀ ਜਦੋਂ ਤੋਂ US ਨੇ ਸੈਂਕਸ਼ਨਸ ਲਾਈਆਂ ਹੋਈਆਂ ਆ ਈਰਾਨ ਦੇ ਉੱਤੇ। ਸੋ ਕੱਲ ਵੀ ਆਪਾਂ ਜ਼ਿਕਰ ਕੀਤਾ ਸੀ ਪਰ ਜਿਹੜੇ ਟ੍ਰੈਜਰੀ ਡਿਪਾਰਟਮੈਂਟ ਆ ਉਹਨਾਂ ਨੇ ਈਰਾਨ ਦੇ ਤੇਲ ਖਰੀਦਣ, ਵੇਚਣ, ਕਰੂਡ ਨੂੰ ਲੈ ਕੇ ਉਸ ਨੂੰ ਜਿਹੜੇ ਵੇਵਰ ਦੇਣੇ ਜਿਹੜੇ ਉਹ ਸ਼ੁਰੂ ਕਰ ਦਿੱਤੇ ਆ। ਸੋ ਪਾਕਿਸਤਾਨ ਵਾਲੇ ਹੁਣ ਉਡੀਕ ਕਰ ਰਹੇ ਆ ਵੀ ਉਹਨਾਂ ਨੂੰ ਵੀ ਜਿਹੜਾ ਵੇਵਰ ਆ ਉਹ ਇੱਥੇ ਮਿਲੇ, ਤਾਂ ਜੋ ਜਿਹੜਾ ਈਰਾਨ ਪਾਕਿਸਤਾਨ ਦੇ ਦਰਮਿਆਨ ਪਾਈਪਲਾਈਨ ਆ ਉਸ ਦੇ ਵਿੱਚ ਉੱਥੇ ਤੇਲ ਆਉਣਾ ਸ਼ੁਰੂ ਹੋਵੇ। ਪਾਕਿਸਤਾਨ ਦੇ ਜੇ ਉੱਦਾਂ ਇੰਟਰਨਲ ਹਾਲਾਤਾਂ ਨੂੰ ਵਿੱਚ ਦੇਖਦੇ ਜਾਈਏ, ਇਕਨੋਮੀ ਦੇ ਕਾਫੀ ਮੰਦੇ ਹਾਲਾਤ ਆ, ਤੇਲ ਦੀ ਬਹੁਤ ਜ਼ਿਆਦਾ ਜਿਹੜੀ ਉਹ ਘਾਟ ਆ, ਤੇ ਉਹਨਾਂ ਨੂੰ ਕਾਫੀ ਜ਼ਿਆਦਾ ਆਸ ਉਮੀਦ ਆ ਵੀ ਇਹ ਜਿਹੜੀ ਵਿਚੋਲੇ ਦੀ ਭੂਮਿਕਾ ਨਿਭਾਉਂਦੇ ਉਹਨਾਂ ਨੂੰ ਐਟਲੀਸਟ ਤੇਲ ਤੂਲ ਵਾਲਾ ਜਿਹੜਾ ਕੰਮ ਆ ਉਹ ਈਰਾਨ ਤੋਂ ਮਿਲਣਾ ਸ਼ੁਰੂ ਹੋਵੇ, ਤੇ ਉੱਥੇ ਦੇ ਅੰਦਰੂਨੀ ਹਾਲਾਤ ਜਿਹੜੇ ਉਹ ਠੀਕ ਹੋ ਸਕਣ। ਪਰ ਹਾਲ ਦੀ ਘੜੀ ਜਿਹੜਾ ਹਰਜੋਤ ਸਿੰਘ ਜੀ, ਇਹ ਜਿਹੜੀ MOU ਤੋਂ ਬਾਅਦ ਚ ਪਹਿਲੀ ਜਿਹੜੀ ਗੱਲਬਾਤ ਸਵਿਟਜ਼ਰਲੈਂਡ ਚ ਹੋਈ, ਉਸ ਤੋਂ ਬਾਅਦ ਚ ਹੁਣ ਅੱਗੇ ਹੋਰ ਗੱਲਾਂ ਜਿਹੜੀਆਂ ਆ ਉਹ ਵਧਣੀਆਂ ਜਿਹੜੀਆਂ ਉਹ ਸ਼ੁਰੂ ਹੋਈਆਂ ਆ। ਆਪੋ ਆਪਣੇ ਪੱਧਰ ਦੇ ਉੱਤੇ ਜਿਹੜੇ ਦਾਅਪੇਚ ਆ ਉਹ ਹੁਣ ਖੇਡ ਰਹੇ ਆ। ਤੇ ਜਿੱਦਾਂ ਸ਼ੁਰੂਆਤ ਚ ਤੁਸੀਂ ਦੱਸ ਹੀ ਦਿੱਤਾ, ਟਰੰਪ ਉਹਨਾਂ ਨੇ ਕਿਹਾ ਵੀ ਈਰਾਨ ਵਾਲੇ ਮੰਨ ਗਏ, ਤੇ ਈਰਾਨ ਵਾਲਿਆਂ ਨੇ ਨਾਲ ਹੀ ਉਸ ਗੱਲ ਨੂੰ ਜਿਹੜਾ ਹੁਣ ਨਕਾਰ ਦਿੱਤਾ। ਕੌਣ ਸੱਚਾ ਕੌਣ ਝੂਠਾ, ਇਹ ਹੁਣ ਵਕਤ ਹੀ ਨਤਾਰਾ ਖਰੂਗਾ। ਈਰਾਨ ਦੇ ਆਫੀਸ਼ੀਅਲਸ ਪਾਕਿਸਤਾਨ ਵਿਜ਼ਿਟ ਕਰ ਰਹੇ ਹੈਗੇ। ਦੋਨੋਂ ਈਰਾਨ ਦੇ ਪ੍ਰੈਜ਼ੀਡੈਂਟ ਮਸੂਦ ਪਜ਼ੇਸ਼ਕੀਅਨ ਤੇ ਫੋਰਨ ਮਿਨਿਸਟਰ ਅਬਾਸ ਅਰਗੈਚੀ ਤੇ ਇਸਲਾਮਾਬਾਦ ਦੇ ਵਿੱਚ ਉਹ ਜੋ ਆਪਸ ਦੇ ਵਿੱਚ ਗੱਲਬਾਤ ਕਰ ਰਿਹਾ ਹੈ ਵੀ ਕਿਸ ਤਰ੍ਹਾਂ ਫਾਈਨਲ
ਡੀਲ ਕੀਤੀ ਜਾ ਸਕਦੀ ਹੈਗੀ ਆ। ਕਿ ਬਹੁਤ ਸਾਰੇ ਜਿਹੜੇ ਕ੍ਰਿਟੀਕਲ ਇਸ਼ੂਜ਼ ਆ ਉਹ ਆਉਣ ਵਾਲੇ 2 ਮਹੀਨਿਆਂ ਦੇ ਵਿੱਚ ਉਹਨਾਂ ਦੇ ਉੱਤੇ ਗੱਲਬਾਤ ਹੋਊਗੀ। ਸੋ ਪਾਕਿਸਤਾਨ ਵਾਲੇ ਆਪਣਾ ਜਿਹੜਾ ਪੂਰਾ ਜ਼ੋਰ ਲਾ ਰਹੇ ਹੈਗੇ ਆ। ਈਰਾਨ ਦੇ UN ਐਂਬੈਸਡਰ ਨੇ ਇਹ ਕਿਹਾ ਆ ਵੀ ਅਸੀਂ ਡਿਸਾਈਡ ਕਰਾਂਗੇ ਕਿੱਦਾਂ ਪੈਸੇ ਯੂਜ਼ ਕਰਨੇ ਆ, ਨਾ ਕਿ ਜੋ ਅਮਰੀਕਾ ਡਿਸਾਈਡ ਕਰੂਗਾ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਜੋ ਈਰਾਨ ਨੂੰ ਪੈਸੇ ਦਿੱਤੇ ਜਾਣੇ ਆ $6 ਬਿਲੀਅਨ ਕਤਰ ਵੱਲੋਂ, ਤੇ ਉਹਨਾਂ ਦੇ ਨਾਲ ਉਹ ਅਮਰੀਕਾ ਦੇ ਕਿਸਾਨਾਂ ਤੋਂ ਸੋਇਆਬੀਨ ਜਾਂ ਹੋਰ ਜਿਹੜੇ ਫਾਰਮ ਪ੍ਰੋਡਕਟਸ ਆ ਉਹ ਬਾਈ ਕਰਨਗੇ। ਸੋ ਉਹਨੂੰ ਜਿਹੜਾ ਟੋਟਲੀ ਨਕਾਰ ਦਿੱਤਾ ਆ ਈਰਾਨ ਦੇ ਐਂਬੈਸਡਰ ਨੇ, ਜੋ ਕਿ UN ਨੂੰ ਹੈਗਾ। ਉਹਨਾਂ ਨੇ ਇਹ ਕਿਹਾ ਵੀ ਕੋਈ ਵੀ ਜਿਹੜਾ ਫਰੋਜ਼ਨ ਐਸੈਟਸ ਹੈਗੇ ਆ ਜੇ ਈਰਾਨ ਨੂੰ ਰਿਲੀਜ਼ ਕੀਤੇ ਜਾਂਦੇ ਆ ਤੇ ਉਹ ਫੰਡਿੰਗ ਲਈ, ਟੈਰਰਿਜ਼ਮ ਲਈ ਨਹੀਂ ਯੂਜ਼ ਕੀਤੇ ਜਾਊਗੇ। ਵਾਈਸ ਪ੍ਰੈਜ਼ੀਡੈਂਟ JD ਵੈਂਸ ਨੇ ਇਹ ਕਿਹਾ ਸੀ। ਤੇ ਕਤਰ ਜਿਹੜਾ ਆ ਉਹ ਮਨੀ ਪ੍ਰੋਵਾਈਡ ਕਰੂਗਾ, ਪਰ ਈਰਾਨ ਵਾਲੇ ਕਹਿੰਦੇ ਵੀ ਇਹ ਸਾਡੀ ਮਰਜ਼ੀ ਹੋਊਗੀ, ਅਸੀਂ ਉਸ ਨੂੰ ਕਿਸ ਤਰ੍ਹਾਂ ਯੂਜ਼ ਕਰਨਾ ਹੈਗਾ ਆ। ਟਰੰਪ ਉਹਨਾਂ ਨੇ ਇਹ ਕਿਹਾ ਵੀ ਈਰਾਨ ਐਕਸਕਲੂਸਿਵਲੀ ਅਮਰੀਕਨ ਪ੍ਰੋਡਕਟ ਬਾਈ ਕਰੂਗਾ, ਪਰ ਉਹ ਹੁਣ ਉਹਨਾਂ ਨੇ ਆਲਰੇਡੀ ਡਿਨਾਈ ਕਰ ਦਿੱਤਾ ਹੈਗਾ ਆ। ਫੁਲੀ ਤੇ ਕੰਪਲੀਟਲੀ ਕਹਿੰਦੇ ਐਗਰੀਡ ਹੋਏ ਹੈਗੇ ਆ ਨਿਊਕਲੀਅਰ ਇਨਸਪੈਕਸ਼ਨ ਦੇ ਲਈ। ਇਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਪਾਇਆ ਸੀ। ਵਾਈਸ ਪ੍ਰੈਜ਼ੀਡੈਂਟ JD ਵੈਂਸ ਉਹਨਾਂ ਨੇ ਵੀ ਇਹ ਕਿਹਾ ਗਿਆ, ਉਹਨਾਂ ਵੱਲੋਂ ਇਹ ਕਿਹਾ ਗਿਆ ਵੀ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਦੇ ਜਿਹੜੇ ਇੰਸਪੈਕਟਰਸ ਆ ਉਹ ਨਿਊਕਲੀਅਰ ਫੈਸਿਲਿਟੀਜ਼ ਨੂੰ ਵਿਜ਼ਿਟ ਕਰਨ ਜਾਣਗੇ। ਈਰਾਨ ਦੇ ਫੋਰਨ ਮਿਨਿਸਟਰ ਤੇ ਸਪੋਕਸਪਰਸਨ ਇਸਮਾਇਲ ਬਾਕਰੀ ਜੋ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਹਜੇ ਤੱਕ ਕੋਈ ਇਹਦੇ ਬਾਰੇ ਜਿਹੜੀ ਪਲਾਨ ਆ ਉਹ ਸੈਟਅਪ ਨਹੀਂ ਹੋਈ ਹੈਗੀ। ਸੋ ਟੋਟਲੀ ਜੇ ਅਮਰੀਕਾ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਕੁਝ ਕਹਿ ਰਿਹਾ ਤੇ ਈਰਾਨ ਦਾ ਐਡਮਿਨਿਸਟ੍ਰੇਸ਼ਨ ਟੋਟਲੀ ਉਹਦੇ ਜਿਹੜੇ ਆਪੋਜ਼ਿਟ ਕਹਿ ਰਿਹਾ ਹੈਗਾ ਆ। ਸੋ ਹਜੇ ਫਾਈਨਲ ਕੀ ਹੋਇਆ ਹੈਗਾ ਇਹਦੇ ਬਾਰੇ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ, ਪਰ ਜੋ ਗੱਲ ਅਮਰੀਕਾ ਵਾਲੇ ਕਹਿ ਰਹੇ ਆ, ਈਰਾਨ ਵਾਲੇ ਉਹਦੇ ਉਲਟ ਜਿਹੜੀ ਗੱਲ ਆ ਕਹਿ ਰਹੇ ਆ। ਪਰ ਅਲਟੀਮੇਟਲੀ ਈਰਾਨ ਵਾਲੇ ਇਹ ਕਹਿ ਰਹੇ ਆ ਵੀ ਅਸੀਂ ਜਿਹੜਾ ਸਟੇਟ ਆਫ ਹਾਰਮੋਜ਼ ਦਾ ਕੰਟਰੋਲ ਆ ਉਹ ਆਪਣੇ ਕੋਲ ਰੱਖਾਂਗੇ, ਤੇ ਕਤਰ ਵਾਲੇ ਉਹਨਾਂ ਨਾਲ ਆਲਰੇਡੀ ਰਲ ਚੁੱਕੇ ਹੈਗੇ ਆ। ਉਹ ਕਹਿੰਦੇ ਵੀ ਅਸੀਂ ਰਲ ਕੇ ਜਿਹੜਾ ਇਹ ਦੋਨੋਂ ਜਾਣੇ ਜਿਹੜੇ ਆ ਸਟੇਟ ਆਫ ਹਾਰਮੋਜ਼ ਨੂੰ ਕੰਟਰੋਲ ਕਰਾਂਗੇ, ਤੇ ਅਸੀਂ ਉੱਥੇ ਪੈਸੇ ਵੀ ਚਾਰਜ ਕਰਾਂਗੇ ਜੋ ਸਿਕਿਉਰਿਟੀ ਦੇ ਲਈ ਜਾਂ ਹੋਰ ਜੋ ਵੀ ਉਹਨਾਂ ਦਾ ਮਾਮਲਾ ਹੋਊਗਾ। ਸੋ ਈਰਾਨ ਨੇ ਡਿਨਾਈ ਕਰ ਦਿੱਤਾ ਵੀ ਕਿਸੇ ਤਰ੍ਹਾਂ ਦੀ ਵੀ ਜਿਹੜੀ ਨਿਊਕਲੀਅਰ ਸਾਈਟਸ ਦੀ ਇਨਸਪੈਕਸ਼ਨ ਨਹੀਂ ਹੋਊਗੀ ਜੋ ਡੈਮੇਜ ਹੋਈ ਹੈਗੀ ਆ ਜੰਗ ਦੇ ਦੌਰਾਨ। ਜੀ ਅਗਲੀ ਜਿਹੜੀ ਹਲਰਸਿੰਗ ਦੀ ਗੱਲ ਕਰਦੇ ਜਾਈਏ, ਖਬਰ ਯੂਰਪ ਤੋਂ ਆ ਰਹੀ ਹੈ। ਯੂਰਪ ਦੇ ਵਿੱਚ ਕਹਿੰਦੇ ਵੀ ਡੈਡਲੀ ਹੀਟ ਵੇਵ ਆ ਉਸ ਨੇ ਰਿਕਾਰਡ ਤੋੜ ਦਿੱਤੇ ਆ। ਫਰਾਂਸ ਦੇ ਵਿੱਚ ਕਹਿੰਦੇ ਵੀ ਜਿਹੜੇ ਆ 40 ਡਿਗਰੀ ਤੋਂ ਵੀ ਟੈਂਪਰੇਚਰ ਤਾਂ ਵੱਲ ਨੂੰ ਜਿਹੜਾ ਜਾਂ ਉਸ ਦੇ ਇਰਦ ਗਿਰਦ ਜਾ ਰਹੇ ਆ। ਸੋ ਯੂਰਪ ਦੇ ਵਿੱਚ ਬਹੁਤ ਜ਼ਿਆਦਾ ਮੰਦਾ ਹਾਲ ਆ। ਯੂਰਪ ਦੇ ਵਿੱਚ ਯੂਜਲੀ ਇੰਨੀ ਗਰਮੀ ਹੁੰਦੀ ਨਹੀਂ ਆ, ਪਰ ਮੌਸਮ ਦੀਆਂ ਜਿਹੜੀਆਂ ਤਬਦੀਲੀਆਂ, ਕਲਾਈਮੇਟ ਚੇਂਜ, ਗਲੋਬਲ ਵਾਰਮਿੰਗ, ਉਹ ਸਾਰੀਆਂ ਚੀਜ਼ਾਂ ਵਿੱਚ ਹੀ ਅਲ ਨੀਨੋ ਜਿਹੜਾ ਉਹ ਤੁਸੀਂ ਜੋੜ ਲਓ, ਉਹ ਸਾਰੀਆਂ ਚੀਜ਼ਾਂ ਦਾ ਜਿਹੜਾ ਉਹ ਅਸਰ ਆ ਉਹ ਸਾਹਮਣੇ ਦੇਖਣ ਨੂੰ ਜਿਹੜਾ ਉਹ ਮਿਲ ਰਿਹਾ ਹੈ। ਰੈੱਡ ਅਲਰਟਸ ਉੱਥੇ ਜਿਹੜੇ ਉਹ ਜਾਰੀ ਕੀਤੇ ਜਾ ਰਹੇ ਆ। ਸਕੋਰਚਿੰਗ ਹੀਟ ਜਿਹੜੀ ਉਹ ਆਈ ਆ। ਹੁਣ ਤੱਕ ਫਰਾਂਸ ਵਾਲੇ ਦੱਸ ਰਹੇ ਆ ਵੀ 40 ਜਾਣੇ ਡੁੱਬ ਗਏ ਆ, ਹੈਵ ਡਰਾਊਨਡ, ਕਿਉਂਕਿ ਲੋਕ ਬੀਚਿਸ ਵੱਲ ਨੂੰ ਭੱਜ ਰਹੇ ਆ, ਦਰਿਆਵਾਂ ਦੇ ਉੱਤੇ, ਲੇਕਸ ਦੇ ਵਿੱਚ ਜਿਹੜੇ ਉਹ ਜਾ ਰਹੇ ਆ ਇਸ ਗਰਮੀ ਤੋਂ ਜਿਹੜਾ ਉਹ ਨਿਜਾਤ ਪਾਉਣ ਦੇ ਲਈ। ਸੋ ਕਹਿੰਦੇ ਵੀ ਹੀਟ ਵੇਵ ਨੇ ਇਸ ਟਾਈਮ ਜਿਹੜੀ ਆਪਣੀ ਗ੍ਰਿਪ ਆ ਯੂਰਪ ਦੇ ਉੱਤੇ ਬਹੁਤ ਜ਼ਿਆਦਾ ਟਾਈਟ ਕਰ ਦਿੱਤੀ ਆ। ਰਿਕਾਰਡ ਲੈਵਲ ਦੇ ਉੱਤੇ ਜਿਹੜੇ ਟੈਂਪਰੇਚਰ ਆ ਉਹ ਇਸ ਟਾਈਮ ਵੱਧ ਰਹੇ ਹੈਗੇ ਆ। ਸੋ ਕਹਿੰਦੇ ਵੀ ਫਰਾਂਸ, ਸਪੇਨ, ਬ੍ਰਿਟੇਨ ਦੇ ਵਿੱਚ ਆਉਂਦੇ ਦਿਨਾਂ 'ਚ ਹੋਰ ਵੀ ਜ਼ਿਆਦਾ ਟੈਂਪਰੇਚਰ ਜਿਹੜਾ ਉਹ ਵਧਣ ਦੀ ਸੰਭਾਵਨਾ ਜਿਹੜੀ ਉਹ ਹੋਈ ਆ। ਇਸ ਕਰਕੇ ਜਿਹੜਾ ਪਬਲਿਕ ਟਰਾਂਸਪੋਰਟ ਦੇ ਵਿੱਚ ਵੀ ਬਹੁਤ ਸਾਰੀਆਂ ਡਿਸਰਪਸ਼ਨਸ ਆ ਉਹ ਸਾਹਮਣੇ ਜਿਹੜੀਆਂ ਉਹ ਆਈਆਂ ਆ। ਤੇ ਆਪਾਂ ਇਹ ਜਿਹੜਾ ਉਹ ਦੇਖ ਰਹੇ ਹਾਂ, ਕਹਿੰਦੇ ਵੀ ਵੈਸਟਰਨ ਯੂਰਪ ਦੇ ਵਿੱਚ ਏਅਰ ਕੰਡੀਸ਼ਨਿੰਗ ਨੂੰ ਲੈ ਕੇ ਵੀ ਰੌਲਾ ਪੈ ਰਿਹਾ ਆ, ਕਿਉਂਕਿ ਉੱਥੇ ਬਹੁਤ ਸਾਰੇ ਮੁਲਕਾਂ 'ਚ, ਬਹੁਤ ਸਾਰੇ ਇਲਾਕਿਆਂ 'ਚ ਹਰਜੋਤ ਸਿੰਘ ਜੀ AC ਵਗੈਰਾ ਜਿਹੜੇ ਉਹ ਘੱਟ ਆ, ਕਿਉਂਕਿ ਟੈਂਪਰੇਚਰ ਇੰਨਾ ਜ਼ਿਆਦਾ ਤਾਂ ਜਾਂਦਾ ਨਹੀਂ ਆ। ਤੇ ਹੁਣ ਜਦੋਂ ਅਚਨਚੇਤ ਤੇ ਟੈਂਪਰੇਚਰ ਤਾਂ ਨੂੰ ਜਾ ਰਿਹਾ ਆ ਤਾਂ ਉੱਥੇ ਸਿਚੁਏਸ਼ਨ ਜਿਹੜੀ ਉਹ ਬੈਡ ਜਿਹੜੀ ਉਹਨਾਂ ਦੇ ਲਈ ਬਣੀ ਆ। ਇੱਕ 39 ਸਾਲਾਂ ਦਾ ਅਮਰੀਕੀ ਬੰਦਾ ਪਮੇਲਾ ਨਾਂ ਦਾ ਜਿਹੜਾ ਉੱਥੇ ਜੋ ਰਹਿੰਦਾ ਆ ਪੈਰਿਸ ਦੇ ਵਿੱਚ ਪਿਛਲੇ 14 ਸਾਲਾਂ ਤੋਂ, ਉਹ ਕਹਿੰਦੇ ਵੀ ਅਗਲੇ ਦਿਨ ਜਿਹੜੇ ਉਹ ਖਤਰਨਾਕ ਜਿਹੜੇ ਉਹ ਹੋ ਸਕਦੇ ਹੈਗੇ ਆ। ਸੋ 43.3 ਡਿਗਰੀ ਟੈਂਪਰੇਚਰ, 110 ਡਿਗਰੀ ਜੇ ਇੱਥੇ ਦੇ ਹਿਸਾਬ ਦੇ ਨਾਲ ਆਪਾਂ ਦੱਸੀਏ ਤਾਂ ਉੱਥੇ ਟੈਂਪਰੇਚਰ ਜਿਹੜਾ ਉਹ ਆ ਗਿਆ ਆ। ਸੋ ਔਨ ਰੈਕਰਡ ਮੁਲਕ ਦੇ ਵਿੱਚ ਫਰਾਂਸ 'ਚ ਸਭ ਤੋਂ ਹੌਟੈਸਟ ਜੂਨ ਦਾ ਜਿਹੜਾ ਦਿਨ ਆ ਉਹ ਰਿਕਾਰਡ ਕੀਤਾ ਜਿਹੜਾ ਹੋ ਗਿਆ ਆ।
ਇਸ ਗਰਮੀ ਦੇ ਜਿਹੜਾ ਚੱਲਦੇ ਹਰਜੋਤ ਸਿੰਘ ਜੀ, ਸੈਂਕੜੇ ਜਿਹੜੇ ਸਕੂਲ ਨੇ ਫਰਾਂਸ ਦੇ ਵਿੱਚ ਤੇ ਹੋਰ ਇਲਾਕਿਆਂ 'ਚ ਉਹਨਾਂ ਨੇ ਬੰਦ ਜਿਹੜੇ ਉਹ ਕਰ ਦਿੱਤੇ ਆ, ਤੇ ਐਮਰਜੈਂਸੀ ਮੀਟਿੰਗ ਜਿਹੜੀ ਉਹਨਾਂ ਨੇ ਸੱਦੀ ਜਿਹੜੀ ਉਹ ਹੈਗੀ ਆ। ਸੋ ਅਥਾਰਟੀਜ਼ ਦੇ ਦੁਆਰਾ ਕਹਿੰਦੇ ਵੀ ਅਲਕੋਹਲ ਪੀਣਾ, ਸ਼ਰਾਬ ਪੀਣਾ ਪਬਲਿਕ ਏਰੀਆ ਦੇ ਵਿੱਚ ਉਹਨਾਂ ਨੂੰ ਬੰਦ ਕਰ ਦਿੱਤਾ ਆ। ਵਿੱਚ ਹੀ ਜਿਹੜਾ ਉਹ ਪੈਰਿਸ ਹੈਗਾ, ਕਹਿੰਦੇ ਵੀ ਸੇਫਟੀ ਕੰਸਰਨਸ ਨੂੰ ਜਿਹੜਾ ਉਹ ਲੈ ਕੇ। ਉਧਰ ਸਪੇਨ ਦੀ ਜਿਹੜੀ ਕੈਪੀਟਲ ਮੈਡਰਿਡ ਆ, ਉੱਥੇ ਵੀ ਇੱਕ ਜਿਹੜੀ ਵਰਲਡ ਕੱਪ ਦੇ ਮੈਚ ਹੋਣਾ ਸੀ ਸਾਊਦੀ ਅਰੇਬੀਆ ਦੇ ਉਲਟ, ਉਹ ਜਿਹੜੀ ਸਕਰੀਨਿੰਗ ਹੋਣੀ ਸੀਗੀ ਪਬਲਿਕ ਰੂਪ ਦੇ ਵਿੱਚ, ਉਹ ਵੀ ਉਹਨਾਂ ਨੂੰ ਕੈਂਸਲ ਜਿਹੜੀ ਉਹ ਕਰਨੀ ਪੈ ਗਈ, ਕਿਉਂਕਿ ਸਪੇਨ ਦੇ ਵੀ ਕਈ ਇਲਾਕਿਆਂ ਦੇ ਵਿੱਚ 44 ਡਿਗਰੀ ਟੈਂਪਰੇਚਰ 111 ਡਿਗਰੀ ਫਾਰਨਹਾਈਟ ਤੱਕ ਜਿਹੜਾ ਉਹ ਚਲਾ ਗਿਆ। ਸੋ ਸਪੇਨ ਨੇ ਕਹਿੰਦੇ ਵੀ ਪਹਿਲੀ ਵਾਰ ਆਫੀਸ਼ੀਅਲੀ ਹੀਟ ਵੇਵ ਇਸ ਸਾਲ ਦੀ ਜਿਹੜੀ ਉਹ ਐਲਾਨ ਕੀਤੀ ਆ। ਇਸੇ ਤਰੀਕੇ ਦੇ ਨਾਲ ਇਟਲੀ ਤੇ ਜਰਮਨੀ ਤੋਂ ਵੀ ਇਹ ਜਿਹੜੀਆਂ ਨਿਊਜ਼ ਹਰਜੋਤ ਸਿੰਘ ਜੀ ਆ ਰਹੀਆਂ, 5 ਲੋਕਾਂ ਦੀ ਜਿਹੜੀ ਮੌਤ ਉੱਥੇ ਵੀ ਫੇਟਲ ਸਵਿਮਿੰਗ ਐਕਸੀਡੈਂਟਸ ਦੇ ਵਿੱਚ ਹੀਟ ਵੇਵ ਦੇ ਨਾਲ ਰਿਲੇਟਡ ਜਿਹੜੀ ਆ ਉਹ ਹੋ ਚੁੱਕੀ ਆ। ਸੋ 40 ਬੰਦੇ ਫਰਾਂਸ ਦੇ ਵਿੱਚ ਹਰਜੋਤ ਸਿੰਘ ਜੀ ਮਰ ਚੁੱਕੇ ਆ, ਤੇ ਜਿਹੜੇ 5 ਜਾਣੇ ਆ ਇਟਲੀ ਤੇ ਜਰਮਨੀ ਦੇ ਵਿੱਚ ਜਿਹੜਾ ਉਹ ਮਰ ਚੁੱਕੇ ਹੈਗੇ ਆ। ਬ੍ਰਿਟੇਨ ਦੇ ਵਿੱਚ ਜਿਹੜੇ ਪੁਰਾਣੇ ਘਰ ਆ, ਜਿਹੜੇ ਕਹਿੰਦੇ ਵੀ ਮੋਟੀਆਂ ਜਿਨ੍ਹਾਂ ਦੀਆਂ ਕੰਧਾਂ ਆ, ਉਹਨਾਂ ਦੀ ਇਨਸੂਲੇਸ਼ਨ ਜਿਹੜੀ ਉਹ ਹੈਗੀ ਆ ਵੀ ਵਿੰਟਰਸ ਦੇ ਵਿੱਚ ਗਰਮ ਜਿਹੜਾ ਉਹ ਰਵੇ, ਤੇ ਹੁਣ ਗਰਮੀ ਕਹਿੰਦੇ ਇੰਨੀ ਹੋਈ ਪਈ ਆ ਵੀ ਉਹਨਾਂ ਘਰਾਂ ਦੇ ਵਿੱਚ ਰਹਿਣਾ ਜਿਹੜਾ ਉਹ ਬਹੁਤ ਜ਼ਿਆਦਾ ਔਖਾ ਆ। ਕਹਿੰਦੇ ਵੀ ਇਸ ਟਾਈਮ ਹੀਟ ਟਰੈਪ ਦੇ ਵਾਂਗੂ ਉਹ ਜਿਹੜੇ ਘਰ ਦਾ ਕੰਮ ਜਿਹੜਾ ਉਹ ਚੱਲ ਰਿਹਾ ਆ। ਸੋ ਯੂਰਪ ਜਿਹੜਾ ਹਰਜੋਤ ਸਿੰਘ ਜੀ ਜੇ ਦੇਖਿਆ ਜਾਵੇ ਤਾਂ ਕਾਫੀ ਜ਼ਿਆਦਾ ਜਿਹੜਾ ਐਕਸਪੋਜ਼ ਇੱਕ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਹੋ ਰਿਹਾ ਆ। ਓਵਰਆਲ ਉਹਨਾਂ ਦੀ ਵਰਲਡ ਲੈਵਲ ਦੇ ਉੱਤੇ ਜੀਓਪੋਲੀਟੀਕਲੀ ਕਿੰਨੀ ਕੁ ਉਹਨਾਂ ਦੀ ਸਾਰ ਆ, ਕਿੰਨੀ ਕੁ ਹੈਗੀ ਆ ਰਸ਼ੀਆ ਨੂੰ ਲੈ ਕੇ। ਹੁਣ ਜਦੋਂ ਸਿਆਲ ਸੀਗੇ, ਜੇ ਉਹਨਾਂ ਨੂੰ ਤੇਲ ਤੇ ਉਹ ਗੈਸ ਨਹੀਂ ਮਿਲ ਰਹੀ ਸੀ ਤਾਂ ਵੀ ਇਹ ਪਰੇਸ਼ਾਨੀ ਆ, ਤੇ ਹੁਣ ਹੀਟ ਵੇਵ ਦੇ ਲਈ ਵੀ ਉਹਨਾਂ ਦੀ ਕੋਈ ਬਾਹਲੀ ਜ਼ਿਆਦਾ ਤਿਆਰੀ ਜਿਹੜੀ ਉਹ ਨਹੀਂ ਆ। એનર્ਜੀ ਚਾਹੀਦੀ ਆ ਏਸੀ ਚਲਾਉਣ ਦੇ ਲਈ, ਉਹ ਚੀਜ਼ਾਂ ਨੂੰ ਲੈ ਕੇ ਜਿਹੜੀ ਉਹ ਮੁਸ਼ਕਲ ਇਸ ਦੇ ਵਿੱਚ ਆ ਰਹੀ ਆ। ਤੇ ਪਰ ਕਿਉਂਕਿ ਹੁਣ ਆਪਾਂ ਨੂੰ ਪਤਾ ਹੀ ਆ ਵੀ ਇਹ ਚੇਂਜਸ ਤਾਂ ਗਲੋਬਲ ਜਿਹੜਾ ਵੈਦਰ ਦੇ ਵਿੱਚ, ਕਲਾਈਮੇਟ ਦੇ ਵਿੱਚ ਚੇਂਜਸ ਜਿਹੜੇ ਉਹ ਆਪਣੇ ਸਾਹਮਣੇ ਹੀ ਆ, ਇਹ ਤਾਂ ਹੋਣੇ ਹੀ ਹੋਣੇ ਆ। ਸੋ ਉਹਦੇ ਲਈ ਮੁਲਕਾਂ ਨੂੰ ਹੁਣ ਆਪਣੇ ਆਪ ਪੱਧਰ ਦੇ ਉੱਤੇ ਤਿਆਰ ਰਹਿਣਾ ਚਾਹੀਦਾ ਆ। ਤੇ ਹੀਟ ਵੇਵਸ ਦੇ ਨਾਲ ਕਈ ਜਿਹੜੇ ਨਿਊਕਲੀਅਰ ਪਾਵਰ ਪਲਾਂਟ ਆ ਸਾਊਥ ਵੈਸਟ ਫਰਾਂਸ ਦੇ ਵਿੱਚ, ਉਹ ਸ਼ਟ ਡਾਊਨ ਕਰ ਦਿੱਤੇ ਗਏ ਆ। ਕਹਿੰਦੇ ਵੀ ਰਿਵਰ ਗਰੋਨੀ ਦੇ ਉੱਤੇ ਜਿਹੜਾ ਟੈਂਪਰੇਚਰ ਆ 28 ਡਿਗਰੀ ਸੈਂਟੀਗ੍ਰੇਡ ਤੇ ਪਹੁੰਚ ਚੁੱਕਾ ਹੈਗਾ। ਫ੍ਰੈਂਚ ਲਾਜ਼ ਦੇ ਮੁਤਾਬਕ ਜਿਹੜੇ ਇਹ ਰਿਐਕਟਰਸ ਆ ਕੂਲ ਕਰਨ ਦੇ ਲਈ ਪਾਣੀ ਲਈ ਵਰਤੇ ਜਾਂਦੇ ਆ, ਤੇ ਉਸ ਟੈਂਪਰੇਚਰ ਤੋਂ ਵੱਧ ਕਹਿੰਦੇ ਟੈਂਪਰੇਚਰ ਨਹੀਂ ਹੋਣਾ ਚਾਹੀਦਾ। ਡੱਚ ਦਾ ਜਿਹੜਾ ਵੈਦਰ ਸਰਵਿਸ ਆ KNMI, ਉਹਨਾਂ ਨੇ ਵੀ ਕੋਡ ਔਰੇਂਜ ਜਾਰੀ ਕੀਤਾ ਹੈਗਾ। ਕਹਿੰਦੇ ਪਈ ਡੇਂਜਰਸ ਵੈਦਰ ਹੈਗਾ ਆ ਇਹ ਸਦਰਨ ਤੇ ਸੈਂਟਰਲ ਏਰੀਏ ਦੇ ਵਿੱਚ। ਬੈਲਜੀਅਮ ਦੇ ਵਿੱਚ ਵੀ ਇਹ ਸਿਚੁਏਸ਼ਨ ਆ। ਸੋ ਯੂਰਪ ਦੇ ਵਿੱਚ ਬਹੁਤ ਤਕੜੀ ਜਿਹੜੀ ਹੀਟ ਵੇਵ ਆ ਉਹ ਆਈ ਹੋਈ ਹੈਗੀ ਆ। ਸੋ ਜਿਹਦਾ ਅਸਰ ਆ ਬਹੁਤ ਵੱਡਾ ਹੋ ਰਿਹਾ, ਖਾਸ ਕਰਕੇ ਨਿਊਕਲੀਅਰ ਰਿਐਕਟਰਸ ਦੇ ਉੱਤੇ ਤਾਂ ਬਹੁਤ ਜ਼ਿਆਦਾ ਹੋ ਰਿਹਾ ਹੈਗਾ। ਅਗਲੀ ਖਬਰ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਟਰੰਪ ਹੋਣਾ ਦਾ ਜਿਹੜਾ ਪੂਲ ਵਾਲਾ ਜਿਹੜਾ 2028 ਫੁੱਟ ਦਾ ਜਿਹੜਾ ਮੈਟਾਫੋਰ ਆ, ਉਹ ਇੱਕ ਤਰ੍ਹਾਂ ਨਾਲ ਜੋਕ ਬਣਦਾ ਜਾ ਰਿਹਾ ਹੈਗਾ। ਇਸ ਪੌਂਡ ਜਿਹੜਾ ਵਾਈਟ ਹਾਊਸ ਦੇ ਸਾਹਮਣੇ ਹੈਗਾ ਮੈਮੋਰੀਅਲ ਦੇ, ਬਿਲਕੁਲ, ਤੇ ਉੱਥੇ ਹੁਣ ਜਿਹੜੀ ਆ ਐਲਗੀ ਬਹੁਤ ਜ਼ਿਆਦਾ ਹੋ ਗਈ ਆ, ਤੇ 10 ਬੰਦਿਆਂ ਨੂੰ ਅਰੈਸਟ ਵੀ ਕਰ ਲਿਆ ਗਿਆ ਵੀ ਇਹਨਾਂ ਨੇ ਡੈਮੇਜ ਕੀਤਾ, ਜਦ ਕਿ ਕਹਿੰਦੇ ਲੱਗ ਨਹੀਂ ਰਿਹਾ ਵੀ ਉਹਨਾਂ ਕਰਕੇ ਜਿਹੜਾ ਇਹ ਡੈਮੇਜ ਹੋਇਆ ਹੋਵੇ। ਸੋ ਇਹਨੂੰ 14.7 ਮਿਲੀਅਨ ਡਾਲਰ ਰੈਨੋਵੇਸ਼ਨ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਨੇ ਖਰਚ ਕੀਤਾ ਸੀਗਾ। ਤੇ ਹੁਣ ਜੋ ਉਹਦੀ ਜਿਹੜੀ ਕੰਡੀਸ਼ਨ ਆ ਇਸ ਵੇਲੇ ਬਹੁਤ ਬੈਡ ਆ। ਟੀਵੀ ਬਹੁਤ ਸਾਰੇ ਵੀਡੀਓਜ਼ ਦਿਖਾ ਰਹੇ ਹੈਗੇ ਆ, ਲਾਈਵ ਕਵਰੇਜ ਦਿਖਾ ਰਹੇ ਹੈਗੇ ਆ, ਤੇ ਦੂਸਰੇ ਪਾਸੇ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਲੋਕਾਂ ਨੂੰ ਅਰੈਸਟ ਕੀਤਾ ਜਾ ਰਿਹਾ ਵੀ ਇਹਨਾਂ ਨੇ ਜੀ ਉਹਦੇ ਨਾਲ ਛੇੜਖਾਨੀ ਕੀਤੀ ਹੈਗੀ ਆ, ਪੇਂਟ ਦੇ ਵਿੱਚ ਕੁਝ ਕੈਮੀਕਲ ਪਾਇਆ ਹੈਗਾ। ਪਰ ਬਹੁਤ ਸਾਰੇ ਜਿਹੜੇ ਐਕਸਪਰਟ ਆ ਉਹਨਾਂ ਨੂੰ ਲੱਗ ਨਹੀਂ ਰਿਹਾ, ਉਹ ਕਹਿੰਦੇ ਵੀ ਇਹ ਕਿਸੇ ਦੀ ਛੇੜਖਾਨੀ ਦੇ ਨਾਲ ਨਹੀਂ ਹੋਇਆ। ਹਾਲਾਂਕਿ ਹੁਣ 250ਵੀਂ ਐਨਵਰਸਰੀ ਹੋਣੀ ਹੈਗੀ ਆ ਆਜ਼ਾਦੀ ਦੀ, ਅਮਰੀਕਾ ਦੀ 4 ਜੁਲਾਈ ਨੂੰ, ਸਮਾਂ ਬੜਾ ਘੱਟ ਰਹਿ ਗਿਆ, ਤੇ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਕਿਹਾ ਗਿਆ ਵੀ ਸਾਰਾ ਪਾਣੀ ਫਲਸ਼ ਆਊਟ ਕਰਕੇ ਉਸ ਨੂੰ ਫੇਰ ਜਿਹੜਾ ਆ ਕਲੀਨ ਕਰਕੇ ਉਸ ਨੂੰ ਜਿਹੜਾ ਭਰਿਆ ਜਾਵੇ। ਸੋ ਇਹ 300 ਫੁੱਟ ਲੰਮਾ ਪੂਲ ਆ, ਬਹੁਤ ਲੰਮਾ ਜਿਹੜਾ ਪੂਲ ਆ, ਤੇ
ਇਹ ਕਿਹਾ ਜਾ ਰਿਹਾ ਵੀ ਇਲੀਗਲੀ ਪੋਲੂਟ ਕੀਤਾ ਗਿਆ ਕੈਮੀਕਲਸ ਦੇ ਥਰੂ। ਤੇ 8647 ਵੀ ਉਹਦੇ ਉੱਤੇ ਲਿਖਿਆ ਗਿਆ ਸੀਗਾ। ਇੱਕ ਓਲੰਪੀਅਨ ਜਿਹੜੇ ਸਾਬਕਾ ਆ ਡੇਵਿਡ ਹਰਨ, ਉਹਨੂੰ ਵੀ ਜਿਹੜਾ ਅਰੈਸਟ ਕੀਤਾ ਗਿਆ, ਹਾਲਾਂਕਿ ਉਹਨੂੰ ਪੂਰਾ ਡਿਨਾਈ ਕੀਤਾ, ਕਹਿੰਦਾ ਮੇਰਾ ਤਾਂ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਹ ਜੋ ਸਾਈਕਲਿਸਟ ਸੀ ਕਹਿੰਦਾ ਮੈਂ ਤਾਂ ਉੱਥੇ ਘੁੰਮਣ ਫਿਰਨ ਗਿਆ ਸੀਗਾ। ਸੋ ਜਿਹੜੀ ਕੰਪਨੀ ਨੇ ਰੈਨੋਵੇਸ਼ਨ ਵਰਕ ਕੀਤਾ ਸੀ ਵਰਜੀਨੀਆ ਵੇਸਟ ਅਟਲਾਂਟਿਕ ਇੰਡਸਟਰੀਅਲ ਕੋਟਿੰਗਸ, ਉਹਨਾਂ ਨੇ ਇਹ ਕਿਹਾ ਵੀ ਕੁਛ ਛੋਟਾ ਜਿਹਾ ਪੋਰਸ਼ਨ ਹੈਗਾ ਆ ਜਿਸ ਤੇ ਰਿਪੇਅਰ ਕਰਨੀ ਪੈਣੀ ਹੈਗੀ ਆ। ਤੇ ਪੂਲ ਜਿਹੜਾ ਆ ਇੱਕ ਟਾਈਮ ਦੇ ਉੱਤੇ ਜਿਹੜਾ ਆ ਮਾਰਟਨ ਲੂਥਰ ਕਿੰਗ ਨੇ ਜਿੱਥੇ ਡਿਕਲੇਅਰ ਕੀਤਾ ਸੀ ਆਈ ਹੈਵ ਅ ਡ੍ਰੀਮ, ਉਹ ਇਸ ਵੇਲੇ ਬੜੀ ਬੁਰੀ ਕੰਡੀਸ਼ਨ ਦੇ ਵਿੱਚ ਦਿਸ ਰਿਹਾ ਹੈਗਾ ਆ। ਤੇ ਸੋ ਇਹ ਹੁਣ ਇਕੱਲਾ ਅਮਰੀਕਾ ਦੀ ਨਹੀਂ, ਪੂਰੀ ਇੰਟਰਨੈਸ਼ਨਲ ਨਿਊਜ਼ ਜਿਹੜੀ ਆ ਬਣੀ ਹੋਈ ਹੈਗੀ ਆ। ਯਾ ਹਰਜੋਤ ਸਿੰਘ ਜੀ, 250ਵੀਂ ਸਾਲਗਿਰਾ ਦੇ ਨਾਂ ਦੇ ਉੱਤੇ ਟਰੰਪ ਨੇ ਆਪਣਾ ਜਿਹੜੀ ਬਰਥਡੇ ਪਾਰਟੀ ਆ UFC ਵਾਲੀ, ਉਹ ਉੱਥੇ ਜਿਹੜੀ ਉਹ ਕੀਤੀ। ਜੇ ਏਡੀ ਗੱਲ ਸੀ ਤਾਂ 4 ਜੁਲਾਈ ਨੂੰ ਵੀ ਜਿਹੜੀ ਉਹ ਕੀਤੀ ਜਾ ਸਕਦੀ, ਪਰ ਆਪਣਾ ਬਰਥਡੇ ਜਿਹੜਾ ਮਨਾਉਣਾ ਸੀ, ਲੋਕਾਂ ਦੇ ਟੈਕਸ ਪੇਅਰ ਜਾਂ ਆਪਣੇ ਬਰਥਡੇ ਨੂੰ ਉਹ ਸਾਰਾ ਕੁਝ ਕਰ ਰਹੇ ਆ। ਹੁਣ ਇਹ ਤਾਂ ਬਸ ਜਿੱਦ ਵਾਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਹੋ ਗਈ ਆ ਵੀ ਨਹੀਂ ਜੀ ਇਹ ਤਾਂ ਉਹਨੇ ਕੀਤਾ, ਪੇਂਟ ਉਖੜ ਰਿਹਾ ਆ। ਜਦੋਂ ਧਿਆਨ ਦੇ ਨਾਲ ਜਿਹੜਾ ਉਹ ਸੋਚਣਾ ਨਹੀਂ, ਆਪਣੀ ਮਰਜ਼ੀ ਜਿਹੜੀ ਉਹ ਜਦੋਂ ਕਰਨੀ ਆ, ਫਿਰ ਇਦਾਂ ਦੀਆਂ ਚੀਜ਼ਾਂ ਤਾਂ ਹਰਜੋਤ ਸਿੰਘ ਜੀ ਬਾਣੀ ਜਿਹੜੀ ਉਹ ਜਾਂਦੀਆਂ ਆ। ਸੋ ਇਸ ਟਾਈਮ ਕਾਫੀ ਜ਼ਿਆਦਾ ਮਜ਼ਾਕ ਦਾ ਕਹਿ ਲਓ ਵੀ ਸਬੱਬ ਆ, ਪਾਤਰ ਆ, ਉਹ ਇਸ ਬਾਬਤ ਜਿਹੜਾ ਉਹ ਬਣ ਰਹੇ ਆ। ਪਰ ਹੋਪਫੁਲੀ ਠੀਕ ਜਿਹੜਾ ਉਹ ਹੋਵੇ ਤੇ ਥੋੜਾ ਜਿਹਾ ਇਹਨਾਂ ਨੂੰ ਵੀ ਸਮਝ ਦੀ ਜਿਹੜੀ ਉਹ ਜ਼ਰੂਰਤ ਆ ਵੀ ਕਿੱਦਾਂ ਆ। ਆਲੇ ਦੁਆਲੇ ਵਾਲੇ ਵੀ ਜਿਹੜੇ ਐਡਵਾਈਜ਼ਰ ਆ ਉਹ ਥੋੜਾ ਸਮਝਾਉਣ ਦੀ ਕੋਸ਼ਿਸ਼ ਜਿਹੜੀ ਉਹਨਾਂ ਨੂੰ ਜਿਹੜੀ ਉਹ ਕਰਨ, ਭਾਈ ਇਦਾਂ ਨਹੀਂ ਜਿਹੜਾ ਉਹ ਕਰਨਾ ਚਾਹੀਦਾ, ਥੋੜਾ ਜਿਹਾ ਸੰਭਲ ਕੇ ਜਿਹੜਾ ਚੱਲਣ ਦੀ ਜਿਹੜੀ ਉਹ ਕੋਸ਼ਿਸ਼ ਆ। ਪਰ ਲੇਟੈਸਟ ਇੰਟਰਵਿਊ ਦੇ ਵਿੱਚ ਉਹਨਾਂ ਨੇ ਇੱਕ ਅਥਾਰਟੀਰੀਅਨ ਵਾਂਗੂ ਗੱਲ ਕੀਤੀ ਆ, ਦੱਸਿਆ ਹੀ ਆ ਵੀ ਕਹਿੰਦੇ ਵੀ ਮੇਰੀ ਪਾਵਰ ਦਾ ਕੋਈ ਅੰਤ ਹੀ ਨਹੀਂ, ਦੇयर इज नो ਲਿਮਿਟ ਟੂ ਮਾਈ ਪਾਵਰਸ। ਸੋ ਇਹ ਇੱਕ ਅਥਾਰਟੀਰੀਅਨ ਹੀ ਇਦਾਂ ਦਾ ਜਿਹੜਾ ਬੰਦਾ ਆ ਉਹ ਗੱਲ ਕਰਦਾ ਆ ਅਮਰੀਕਾ ਵਰਗੇ ਜਿਹੜੇ ਉਹ ਮੁਲਕ ਦੇ ਵਿੱਚ। ਸੋ ਇਹ ਚੀਜ਼ਾਂ ਦਾ ਵੀ ਜਿਹੜਾ ਉਹ ਧਿਆਨ ਸਾਰਿਆਂ ਨੂੰ ਨਾਲ ਰੱਖਣਾ ਚਾਹੀਦਾ ਹੈ। ਸਿਡਨੀ ਬਲੂਮਨਥਲ ਇੱਕ ਜੋ ਪ੍ਰੈਜ਼ੀਡੈਂਟ ਲਿੰਕਨ ਉਹਨਾਂ ਦੇ ਬਾਇਓਗ੍ਰਾਫਰ ਰਹੇ ਆ ਤੇ ਸਾਬਕਾ ਸੀਨੀਅਰ ਐਡਵਾਈਜ਼ਰ ਵੀ ਰਹੇ ਆ ਬਿਲ ਕਲਿੰਟਨ ਤੇ ਹਿਲਰੀ ਕਲਿੰਟਨ ਦੇ, ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਹੋਣੀ ਤਾਂ ਮੋਨੂਮੈਂਟ ਨੂੰ ਆਪਣੇ ਨਾਂ ਦੇ ਉੱਤੇ ਹੀ ਜਿਹੜਾ ਇੱਕ ਤਰ੍ਹਾਂ ਨਾਲ ਸ਼ੋਅ ਕਰਨਾ ਚਾਹੁੰਦੇ ਆ। ਸੋ ਕਹਿੰਦੇ ਵੀ ਹੁਣ ਬਹੁਤ ਵਧੀਆ ਮੌਕਾ ਆ, ਜਿਹੜਾ ਰਿਫਲੈਕਟਿੰਗ ਪੂਲ ਆ ਇਹਦੇ ਉੱਤੇ ਜਿਹੜਾ ਆ ਆਪਣਾ ਉਹ ਨਾਂ ਇੱਕ ਸਾਈਡ ਦੇ ਉੱਤੇ ਗੋਲਡ ਦੇ ਨਾਲ ਲਿਖਾ ਲੈਣ। ਤੇ ਸੋ ਇਦਾਂ ਦੇ ਜਿਹੜੇ ਮਜ਼ਾਕ ਆ ਉਹ ਚੱਲ ਰਹੇ ਹੈਗੇ ਆ। ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਹੁਣੀ ਚਾਹੁੰਦੇ ਆ ਵੀ ਉਹਨਾਂ ਦਾ ਨਾਂ ਹਰ ਇੱਕ ਚੀਜ਼ ਦੇ ਉੱਤੇ ਲਿਖਿਆ ਜਾਵੇ। ਤੇ ਵਾਈ ਵੋਂਟ ਹੀ ਕ੍ਰੀਏਟ ਏ ਸਾਈਨ ਇਨ ਗੋਲਡ ਵਿਦ ਹਿਸ ਨੇਮ ਕਾਲਿੰਗ ਦਿਸ ਦ ਟਰੰਪ ਰਿਫਲੈਕਟਿੰਗ ਪੂਲ। ਕਹਿੰਦੇ ਵੀ ਕਿਉਂਕਿ ਇਹ ਸੱਚਮੁੱਚ ਹੀ ਇੱਕ ਰਿਫਲੈਕਟਿੰਗ ਪੂਲ ਹੈਗਾ ਜੀ। ਹੁਣ ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ। ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914।
Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਸੌਖੇ ਮੰਥਲੀ ਇੰਸਟਾਲਮੈਂਟਸ ਭਰੋ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ US ਤੇ ਕੈਨੇਡਾ ਲਈ ਕਾਲ ਕਰੋ 8888889914 ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408272 5200 ਯਾਨੀ 4082725200 ਤੇ ਦੂਜਾ ਨੰਬਰ 4087227698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914 Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਸੌਖੇ ਮੰਥਲੀ ਇੰਸਟਾਲਮੈਂਟਸ ਭਰੋ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914 ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ, प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408272 5200 ਯਾਨੀ 4082725200 ਤੇ ਦੂਜਾ ਨੰਬਰ 4087227698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914
Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਸੌਖੇ ਮੰਥਲੀ ਇੰਸਟਾਲਮੈਂਟਸ ਭਰੋ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ ब्रेक तो वजह करी फिर आप सबका स्वागत करते हैं सो तो प्रोग्राम अपडेट अमेरिका हरजोत ਸਿੰਘ ਜੀ ਨੂੰ ਸਵਾਗਤ ਹੈ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਆਇਆਂ ਨੂੰ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਉੱਤੇ ਗੱਲ ਕਰਦੇ ਜਿਹੜਾ ਜਾਈਏ ਤਾਂ ਸੁਪਰੀਮ ਕੋਰਟ ਨੇ ਇੱਕ ਜਿਹੜਾ ਪ੍ਰਿਜ਼ਨਰ ਸੀਗਾ ਉਸ ਦੇ ਦੁਆਰਾ ਕੇਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਇੱਕ ਕਹਿ ਲਓ ਵੀ ਜੇਲਰ ਦੇ ਉਲਟੀਆਂ ਜੇਲ੍ਹ ਦੇ ਵਿੱਚ ਕੰਮ ਕਰਨ ਵਾਲੇ ਇੱਕ ਲਾ ਐਨਫੋਰਸਮੈਂਟ ਵਾਲੇ ਦੇ ਉਲਟ ਇੱਕ ਬੰਦਾ ਜੋ ਕਿ ਰੈਸਟਾਫੇਰੀਅਨ ਧਰਮ ਨੂੰ ਬਿਲੋਂਗ ਜਿਹੜਾ ਉਹ ਕਰਦਾ ਸੀ ਉਸ ਇਨਮੇਟ ਨੇ ਕਿਹਾ ਵੀ ਡੇਮਨ ਲੈਂਡਰ ਜਿਸ ਦਾ ਨਾਂ ਸੀ ਉਹ ਲੂਜ਼ੀਆਨਾ ਦੇ ਪ੍ਰਿਜ਼ਨ ਅਫੀਸ਼ੀਅਲਸ ਨੂੰ ਸੂ ਕਰਨਾ ਚਾਹ ਰਿਹਾ ਸੀਗਾ ਮਨੀ ਡੈਮੇਜਸ ਦੇ ਲਈ ਕਿਉਂਕਿ ਕਹਿੰਦੇ ਵੀ ਉਹ ਗਾਰਡਸ ਨੇ ਧੱਕੇ ਦੇ ਨਾਲ ਇਸ ਦੇ ਜਿਹੜੇ ਸਿਰ ਆ ਉਸ ਨੂੰ ਸ਼ੇਵ ਕਰ ਦਿੱਤਾ ਸੀ ਉਹਦੇ ਜਿਹੜੇ ਡਰੈਡ ਲੌਕ ਆ ਉਹ ਸ਼ੇਵ ਆਫ ਕਰ ਦਿੱਤੇ ਸੀਗੇ ਅੱਜ ਸੁਪਰੀਮ ਕੋਰਟ ਨੇ 6-3 ਦੀ ਰੂਲਿੰਗ ਦੇ ਨਾਲ ਕਿਹਾ ਵੀ ਇਹ ਬੰਦਾ ਉਹਨਾਂ ਦੇ ਉੱਤੇ ਪਰਸਨਲੀ ਜਿਹੜੇ ਪ੍ਰਿਜ਼ਨ ਅਫੀਸ਼ੀਅਲਸ ਆ ਉਹਨਾਂ ਨੂੰ ਮੋਨਿਟਰੀ ਡੈਮੇਜਸ ਦੇ ਲਈ ਸੂ ਨਹੀਂ ਕਰ ਸਕਦਾ ਹੈਗਾ ਜਿਹੜੀ ਕੋਰਟ ਦੀ ਰੂਲਿੰਗ ਆ ਉਹ ਆਈਡੀਓਲੋਜੀਕਲ ਲਾਈਨਸ ਦੇ ਉੱਤੇ ਜਿਹੜੀ ਉਹ ਰਹੀ 6-3 ਦੇ ਨਾਲ ਮੈਜੋਰਟੀ ਦੇ ਲਈ ਓਪੀਨੀਅਨ ਜਸਟਿਸ ਨੀਲ ਗੌਰਸਚ ਨੇ ਜਿਹੜਾ ਉਹ ਲਿਖਿਆ ਤੇ ਜਿਹੜਾ ਡਿਸੈਂਟ ਆ ਉਹ ਲਿਬਰਲ ਜਸਟਿਸਿਸ ਨੇ ਇਸ ਦੇ ਵਿੱਚ ਜਿਹੜਾ ਉਹ ਕੀਤਾ ਇਹ ਬੰਦੇ ਦੇ ਕਹਿਣਾ ਸੀਗਾ ਡੇਮਨ ਲੈਂਡਰ ਦਾ ਵੀ ਮੇਰੇ ਜਿਹੜੇ ਰਿਲੀਜੀਅਸ ਰਾਈਟਸ ਆ ਉਹਨਾਂ ਦੀ ਵਾਇਲੇਸ਼ਨ ਹੋਈਗਾ ਜਿਹੜੇ ਰੈਸਟਾਫੇਰੀਅਨ ਧਰਮ ਵਾਲੇ ਆ ਉਹ ਜਟਾਵਾਂ ਜੀਆਂ ਜਿਹੜੀਆਂ ਸਿਰ ਦੇ ਉੱਤੇ ਜਿਹੜੀਆਂ ਉਹ ਰੱਖਦੇ ਆ ਕੈਰੇਬੀਅਨਸ ਦੇ ਵਿੱਚੋਂ ਇਹ ਇੱਕ ਨਵੇਂ ਕਿਸਮ ਦਾ ਜਿਹੜਾ ਧਰਮ ਆ ਇਹ ਉੱਭਰ ਕੇ ਜਿਹੜਾ ਉਹ ਆਇਆ ਸੀਗਾ ਤੇ ਇਹ ਉਸ ਦਾ ਉਪਾਸ਼ਕ ਸੀਗਾ ਤੇ ਉਹ ਜਟਾਵਾਂ ਉਹਨੇ ਰੱਖੀਆਂ ਸੀਗੀਆਂ ਪਰ ਜਿਹੜੇ ਪ੍ਰਿਜ਼ਨ ਅਫੀਸ਼ੀਅਲਸ ਆ ਗਾਰਡਸ ਆ ਉਹਨਾਂ ਨੇ ਇਸ ਦੇ ਸਿਰ ਨੂੰ ਸ਼ੇਵ ਕਰ ਦਿੱਤਾ ਸੀਗਾ ਸੋ 2020 ਦੇ ਵਿੱਚ ਇਹਦੀ 5 ਮਹੀਨੇ ਦੀ ਜਿਹੜੀ ਪ੍ਰਿਜ਼ਨ ਸੈਂਟੈਂਸ ਆ ਇੱਕ ਡਰੱਗ ਪੋਜੈਸ਼ਨ ਦੇ ਲਈ ਖਤਮ ਜਿਹੜੀ ਉਹ ਹੋ ਰਹੀ ਸੀ ਤੇ ਉਸ ਦਰਮਿਆਨ ਇਹਨੇ ਜਿਹੜੇ 20 ਸਾਲਾਂ ਤੋਂ ਜਟਾਵਾਂ ਜਿਹੜੀਆਂ ਰੱਖੀਆਂ ਸੀਗੀਆਂ ਉਹ ਉਹਦੀਆਂ ਗੋਡਿਆਂ ਤੱਕ ਜਿਹੜੀਆਂ ਉਹ ਪਹੁੰਚ ਗਈਆਂ ਸੀਗੀਆਂ ਤੇ ਕਹਿੰਦਾ ਵੀ ਇਹ ਮੇਰੀ ਰਿਲੀਜੀਅਸ ਡਿਵੋਸ਼ਨ ਆ ਤੇ ਜਿਹੜੇ 2 ਕਰੈਕਸ਼ਨਲ ਫੈਸਿਲਿਟੀਜ਼ ਦੇ ਵਿੱਚ ਉਸ ਨੂੰ ਰਿਸਪੈਕਟ ਕੀਤਾ ਗਿਆ ਜਦ ਇਸ ਨੂੰ ਲੂਜ਼ੀਆਨਾ ਦੀ ਇੱਕ ਕਰੈਕਸ਼ਨਲ ਫੈਸਿਲਿਟੀ 'ਚ ਲੈ ਕੇ ਆਏ ਗਏ ਉਹਦੇ ਅਖੀਰਲੇ 3 ਹਫ਼ਤਿਆਂ ਦੇ ਵਿੱਚ ਤਾਂ ਉਹਨੇ ਦੱਸਿਆ ਸੀਗਾ ਗਾਰਡਸ ਨੂੰ ਵੀ ਇਸ ਤਰੀਕੇ ਦੇ ਨਾਲ ਹੋਇਆ ਆ ਫੈਡਰਲ ਅਪੀਲ ਕੋਰਟ ਦੇ ਵਿੱਚ ਰੂਲਿੰਗ ਵੀ ਹੋਈ ਸੀਗੀ ਵੀ ਇਹਦੇ ਜੇ ਤੁਸੀਂ ਵਾਲ ਕੱਟਦੇ ਆ ਤਾਂ ਫੈਡਰਲ ਲਾ ਦੀ ਜਿਹੜੀ ਉਹ ਉਲੰਘਣਾ ਆ ਪਰ ਫਿਰ ਵੀ ਕਹਿੰਦੇ ਵੀ ਜਿਹੜੇ ਗਾਰਡਸ ਆ ਉਹਨਾਂ ਨੇ ਇਸ ਤੇ ਵਾਲ ਜਿਹੜੇ ਉਹ ਕੱਟ ਦਿੱਤੇ ਸੀਗੇ ਤੇ ਪਰ ਹੁਣ ਸੁਪਰੀਮ ਕੋਰਟ ਕਹਿੰਦਾ ਵੀ ਨਹੀਂ ਤੁਸੀਂ ਇੰਡੀਵਿਜੂਅਲ ਤੌਰ ਦੇ ਉੱਤੇ ਜਿਹੜੇ ਜਿਨ੍ਹਾਂ ਨੇ ਕੱਟੇ ਆ ਉਹਨਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਮੋਨਿਟਰੀ ਜਿਹੜੇ ਆ ਉਹਦੇ ਲਈ ਜਿਹੜੇ ਡੈਮੇਜਸ ਦੇ ਲਈ ਇਹਨਾਂ ਨੂੰ ਪ੍ਰਾਈਵੇਟ ਕੈਪੈਸਿਟੀ ਦੇ ਵਿੱਚ ਉਹਨਾਂ ਅਫਸਰਾਂ ਦੇ ਉੱਤੇ ਲਾ ਸੂਟ ਨਹੀਂ ਕਰ ਸਕਦੇ ਹੈਗੇ ਡਿਸੈਂਟ ਦੇ ਵਿੱਚ ਜਿਹੜੇ ਨਵੇਂ ਬਣੇ ਜਸਟਿਸ ਕੇਤਨ ਜੀ ਬਰਾਊਨ ਜੈਕਸਨ ਆ ਉਹਨਾਂ ਨੇ 29 ਪੇਜ ਦਾ ਡਿਸੈਂਟ ਜਿਹੜਾ ਉਹ ਲਿਖਿਆ ਉਹ ਕਹਿੰਦੇ ਵੀ ਜਿਹੜੀ ਰੂਲਿੰਗ ਆ ਉਹਨੇ ਜਿਹੜਾ ਫੈਡਰਲ ਸਟੈਚੂ ਹੈਗਾ ਆ ਉਹਨੂੰ ਟਰਾਂਸਫਾਰਮ ਮੈਜੀਕਲੀ ਜਿਹੜਾ ਉਹ ਕਰ ਦਿੱਤਾ ਆ into an invitation to be accepted or declined so ਕਹਿੰਦੇ ਵੀ prison officials ਉਹਨਾਂ ਨੂੰ ਲੱਗੂਗਾ ਵੀ ਉਹਨਾਂ ਨੂੰ ਕੋਈ ਇਨਸੈਂਟਿਵ ਨਹੀਂ ਹੈਗਾ ਫੈਡਰਲ ਲਾ ਜਿਹੜਾ ਉਹ ਮੰਨਣ ਦਾ
ਜਦ ਉਹਨਾਂ ਦੇ ਉੱਤੇ ਕਿਸੇ ਤਰੀਕੇ ਦੀ ਪਰਸਨਲ ਫਾਈਨੈਂਸ਼ੀਅਲ ਲਾਇਬਿਲਿਟੀ ਜੇ ਨਹੀਂ ਆਉਂਦੀ ਹੈਗੀ। ਪਰ ਸੁਪਰੀਮ ਕੋਰਟ ਨੇ ਅੱਜ ਇਸ ਬੰਦੇ ਦੇ ਕਹਿ ਲਓ ਵੀ ਉਹਨਾਂ ਜਦੋਂ ਹੱਕ ਸਮਝਦਾ ਸੀਗਾ ਵੀ ਮੈਂ ਸੂ ਕਰ ਸਕਦਾ, ਵੀ ਮੇਰੇ ਧਰਮ ਦੀ ਰਾਈਟਸ ਦੀ ਉਲੰਘਣਾ ਹੋਈ ਆ, ਵਾਲ ਮੇਰੇ ਕੱਟ ਦਿੱਤੇ ਗਏ ਆ, ਤਾਂ ਉਹਦੇ ਵਿੱਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਆ। ਜੀ, ਅਗਲੀ ਖਬਰ ਵੱਲ ਚਲੀਏ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਵੱਡੀਆਂ ਕੰਪਨੀਆਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਲੇ ਆਫ ਕਰਨਾ ਸ਼ੁਰੂ ਕੀਤਾ ਹੋਇਆ ਹੈਗਾ। ਟੈਕ ਜਾਇੰਟ ਔਰੇਕਲ ਨੇ 21,000 ਲੋਕਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਲੇ ਆਫ ਕੀਤਾ ਤਾਂ ਕਿ ਉਹ ਜਿਹੜੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਥਰੂ ਉਹਨਾਂ ਪੋਜੀਸ਼ਨਾਂ ਦੇ ਉੱਤੇ ਕੰਮ ਕਰ ਰਹੇ ਆ। ਇਹ ਜਿਹੜੀ ਫਰਮ ਦੀ ਲੇਟੈਸਟ ਐਨੂਅਲ ਰਿਪੋਰਟ ਆਈ ਹੈਗੀ ਆ। ਸੌਫਟਵੇਅਰ ਤੇ ਕਲਾਊਡ ਕੰਪਿਊਟਿੰਗ ਫਰਮ ਨੇ ਇਹ ਕਿਹਾ ਵੀ ਉਹਨਾਂ ਦੇ 1,41,000 ਫੁੱਲ ਟਾਈਮ EMPLOYEES ਆ ਐਜ਼ ਆਫ ਮਈ 31, 2026, ਜੋ ਕਿ ਪਹਿਲਾਂ 1,62,000 ਸੀਗੇ ਸੇਮ ਟਾਈਮ ਦੇ ਉੱਤੇ ਪਿਛਲੇ ਸਾਲ। ਸੋ AI ਟੈਕਨੋਲੋਜੀ ਨੂੰ ਕਹਿੰਦੇ ਪਈ ਆਲ ਓਵਰ ਅਕ੍ਰੋਸ ਜਿਹੜੇ ਆਪਰੇਸ਼ਨਸ ਆ ਉਹਦੇ ਵਿੱਚ ਯੂਜ਼ ਕੀਤਾ ਜਾ ਰਿਹਾ ਹੈਗਾ। ਸੋ 13% ਕੱਟ ਕੀਤਾ ਗਿਆ ਵਰਕਫੋਰਸ ਦਾ। ਐਮਾਜ਼ੋਨ ਤੇ ਫੇਸਬੁੱਕ ਦੇ ਓਨਰ ਮੈਟਾ ਨੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੋ ਲੇ ਆਫ ਕੀਤੇ ਆ ਤੇ ਹੁਣ ਕਾਫੀ ਵੱਡਾ ਅਮਾਉਂਟ AI ਦੇ ਉੱਤੇ ਉਹ ਸਪੈਂਡ ਕਰ ਰਹੇ ਹੈਗੇ ਆ। 1 ਲੱਖ ਦੇ ਕਰੀਬ ਜਿਹੜੇ ਟੈਕ ਵਰਕਰਸ ਆ ਉਹ ਪਿਛਲੇ ਸਾਲ ਲੇ ਆਫ ਹੋਏ ਹੈਗੇ ਆ। ਔਰੇਕਲ ਨੇ ਕਾਫੀ ਵੱਡਾ ਕੱਟ ਕੀਤਾ ਹੈਗਾ ਤੇ ਉਹਨਾਂ ਨੇ ਇਹ ਕਿਹਾ ਆ ਵੀ ਅਸੀਂ $1.8 ਬਿਲੀਅਨ ਸੈਵਰੈਂਸ ਪੇਮੈਂਟਸ ਵੀ ਆਪਣੇ EMPLOYEES ਨੂੰ ਦਿੱਤੀਆਂ ਹੈਗੀਆਂ ਆ। ਔਰੇਕਲ ਨੇ ਕਿਹਾ ਵੀ ਸਾਡਾ ਜਿਹੜਾ ਰੀਸਟਰਕਚਰ ਐਫਰਟਸ ਚੱਲ ਰਹੀਆਂ ਹੈਗੀਆਂ ਤਾਂ ਕਿ ਕਿਸੇ ਤਰ੍ਹਾਂ ਨਾਲ ਡਿਸਰਪਟਿਵ ਨਾ ਹੋਵੇ। ਸੋ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਆ ਵੱਡੀ ਆਪਾਂ ਕਹਿ ਸਕਦੇ ਆ ਓਪਨ AI ਜਿਹੜੀ ਆ ਉਹ ਉਸ ਨੂੰ ਯੂਜ਼ ਕਰ ਰਹੇ ਆ। ਔਰੇਕਲ, ਮੈਟਾ ਤੇ ਹੋਰ ਵੀ ਕੰਪਨੀਆਂ। BBC ਦੀ ਇੱਕ ਰਿਪੋਰਟ ਆਈ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ $50 ਬਿਲੀਅਨ ਇਨਫਰਾਸਟ੍ਰਕਚਰ ਦੇ ਉੱਤੇ ਔਰੇਕਲ ਵਾਲੇ ਖਰਚਣ ਕਰਨ ਜਾ ਰਹੇ ਹੈਗੇ ਆ। ਲੈਰੀ ਐਲਿਸਨ ਇਹਦੇ ਕੋ-ਫਾਊਂਡਰ ਹੈਗੇ ਆ, ਬੜੇ ਅਮੀਰ ਦੁਨੀਆ ਦੇ ਅਮੀਰਾਂ ਵਿੱਚੋਂ ਇੱਕ ਹੈਗੇ ਆ ਤੇ ਉਹ ਸਰਵ ਐਜ਼ ਏ ਚੀਫ ਟੈਕਨੋਲੋਜੀ ਆਫਿਸਰ ਵੀ ਕਰਦੇ ਆ ਤੇ ਅੱਜ ਕੱਲ ਉਹਨਾਂ ਦੇ ਟਰੰਪ ਉਹਨਾਂ ਨਾਲ ਕਾਫੀ ਵਧੀਆ ਰਿਲੇਸ਼ਨ ਹੈਗੇ ਆ। ਇਸੇ ਤਰ੍ਹਾਂ ਗੂਗਲ, ਐਮਾਜ਼ੋਨ ਤੇ ਮੈਟਾ ਇਹਨਾਂ ਤਿੰਨਾਂ ਨੇ ਰਲ ਕੇ $650 ਬਿਲੀਅਨ ਜਿਹੜਾ ਟੈਕਨੋਲੋਜੀ ਦੇ ਉੱਤੇ ਇਸ ਸਾਲ ਸਪੈਂਡ ਕੀਤਾ ਆ AI ਦੇ ਉੱਤੇ ਮੋਸਟਲੀ। ਐਮਾਜ਼ੋਨ ਨੇ ਇਹ ਕਿਹਾ ਆ ਵੀ ਉਹ $200 ਬਿਲੀਅਨ ਅਗਲੇ ਸਾਲ ਤਾਈਂ AI ਇਨਵੈਸਟਮੈਂਟ ਕਰਨ ਜਾ ਰਹੇ ਆ। ਸੋ ਈ-ਕਮਰਸ ਤੇ ਟੈਕ ਜਾਇੰਟ ਜਿਹੜੇ ਕਿ 1.5 ਮਿਲੀਅਨ ਦੇ ਕਰੀਬ ਲੋਕਾਂ ਨੂੰ ਵਰਲਡ ਵਾਈਡ EMPLOY ਕਰਦੇ ਆ, ਉਹਨਾਂ ਨੇ ਕਿਹਾ ਵੀ 30,000 ਤੋਂ ਵੱਧ ਜਿਹੜੀਆਂ ਜੌਬਸ ਆ ਉਹ ਜਿਹੜਾ ਨੈਕਸਟ ਰਾਊਂਡ ਆਫ ਲੇ ਆਫਸ ਆਊਗਾ ਉਹਦੇ ਵਿੱਚ ਲੋਕਾਂ ਨੂੰ ਲੇ ਆਫ ਕੀਤਾ ਜਾਊਗਾ। ਸੋ ਐਮਾਜ਼ੋਨ ਨੇ ਇਹ ਕਿਹਾ ਇੱਕ ਇੰਟਰਨਲ ਨੋਟ ਦੇ ਉੱਤੇ ਤੇ ਕੰਪਨੀ ਨੇ ਕਿਹਾ ਵੀ ਅਸੀਂ AI ਨੂੰ ਪੂਰਾ ਜਿਹੜਾ ਜੋਰਾਂ ਸ਼ੋਰਾਂ ਦੇ ਨਾਲ ਲਾਗੂ ਕਰਨ ਜਾ ਰਹੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜ਼ਿਆਦਾ ਜਿਹੜੀ ਲੇ ਆਫ ਹੋਊਗੀ। ਜੀ, ਜਨਰਲ ਮੋਟਰਸ ਨੇ 1000 ਬੰਦਾ ਜਿਹੜਾ ਹਰਜੋਤ ਸਿੰਘ ਜੀ ਕੱਢਿਆ ਉਹਦੀ ਥਾਂ ਦੇ ਉੱਤੇ 50 ਰੋਬੋਟਸ ਜਿਹੜੇ ਉਹ ਰੱਖੇ ਆ। ਸੋ ਕੱਲਾ AI ਟੈਕ ਕੰਪਨੀਜ਼ ਦੇ ਵਿੱਚ ਨਹੀਂ, ਹੋਰ ਕੰਪਨੀਜ਼ ਦੇ ਵਿੱਚ ਵੀ ਆਪਾਂ ਦੇਖ ਰਹੇ ਹਾਂ ਵੀ ਇਵੈਂਚੁਅਲੀ ਇਹਨਾਂ ਚੀਜ਼ਾਂ ਨੂੰ ਤਬਦੀਲੀਆਂ ਜਿਹੜੀਆਂ ਉਸ ਦੇ ਵਿੱਚ ਆ ਰਹੀਆਂ ਹੈਗੀਆਂ ਆ। ਸੋ ਜ਼ਮਾਨਾ ਬਹੁਤ ਤੇਜ਼ੀ ਦੇ ਨਾਲ ਚੇਂਜ ਜਿਹੜਾ ਉਹ ਹੋ ਰਿਹਾ ਹੈਗਾ ਆ। ਉਧਰ 5 ਆਈਜ਼ ਦੇ ਜਿਹੜੇ ਸਪਾਈ ਪਾਰਟਨਰਸ ਆ, ਇਹ AI ਦੇ ਨਾਲ ਹੀ ਜੁੜੀ ਹੋਈ ਖਬਰ ਆ। ਉਹਨਾਂ ਨੇ ਇਹ ਚਿੰਤਾ ਜਿਹੜੀ ਪ੍ਰਗਟਾਈ ਆ, ਕਹਿੰਦੇ ਵੀ AI ਔਨ ਪੇਸ ਆ ਵੀ ਜਿਹੜੀ ਸਾਈਬਰ ਸਿਕਿਉਰਿਟੀ ਸਿਸਟਮਸ ਆ ਉਹਨਾਂ ਨੂੰ ਮਹੀਨਿਆਂ ਦੇ ਵਿੱਚ ਹੀ ਬਾਈਪਾਸ ਕਰ ਜਾਊਗੀ, ਸਾਲ ਨਹੀਂ ਲੱਗਣਗੇ। ਕਹਿੰਦੇ ਵੀ ਮਹੀਨਿਆਂ ਦੇ ਵਿੱਚ ਹੀ AI ਜਿਹੜੀ ਆ ਉਹ ਔਨ ਪੇਸ ਹੈਗੀ ਆ ਟੂ ਬਾਈਪਾਸ ਸਾਈਬਰ ਸਿਕਿਉਰਿਟੀ ਸਿਸਟਮਸ। 5 ਆਈਜ਼ ਜਿਹੜੀ ਸਪਾਈ ਏਜੰਸੀ ਅਲਾਈਅੰਸ ਆ ਉਹਨਾਂ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਆ। ਸੋ ਕਹਿੰਦੇ ਵੀ ਜਿਹੜੀ ਐਡਵਾਂਸਡ ਆਰਟੀਫਿਸ਼ੀਅਲ ਇੰਟੈਲੀਜੈਂਸ ਮਾਡਲਸ ਆ ਉਹ ਇੰਨੀ ਤੇਜ਼ੀ ਦੇ ਨਾਲ ਇੰਪਰੂਵ ਕਰ ਰਹੇ ਆ ਤੇ ਜਿਹੜੀ ਮੌਜੂਦਾ ਸਾਈਬਰ ਸਿਕਿਉਰਿਟੀ ਨੋ ਹਾਊ ਆ ਵੀ ਉਸ ਨੂੰ ਮਹੀਨਿਆਂ ਦੇ ਵਿੱਚ ਹੀ ਉਹ ਪਾਰ ਕਰ ਸਕਦੇ ਆ। ਸੋ ਕਿਸੇ ਮੁਲਕ ਦਾ ਦੂਜੇ ਮੁਲਕ ਦੇ ਉੱਤੇ ਜਾਂ ਕਿਸੇ ਬੰਦੇ ਦਾ ਜਾਂ ਕਿਸੇ ਕੰਪਨੀ ਦਾ ਦੂਜੇ ਕੰਪਨੀ ਦੇ ਉਲਟ ਉਹਨਾਂ ਨੂੰ ਕਰਨਾ ਜਾਂ ਇਹਨਾਂ ਇੰਟੈਲੀਜੈਂਸ ਸਿਸਟਮਸ ਨੂੰ ਭੇਜਣਾ ਹੁਣ ਕਹਿੰਦੇ ਵੀ AI ਦੇ ਜ਼ਰੀਏ ਕਾਫੀ ਜ਼ਿਆਦਾ ਜਿਹੜਾ ਉਹ ਆਸਾਨ ਜਿਹੜਾ ਹੋ ਜਾਊਗਾ। ਇਸੇ ਕਰਕੇ ਆਪਾਂ ਦੇਖਿਆ ਵੀ ਜਿਹੜਾ ਐਂਥਰੋਪਿਕ ਦਾ ਲੇਟੈਸਟ ਮਾਡਲ ਆਈ ਥਿੰਕ ਮਾਈਥੋਸ ਸੀਗਾ
ਉਸ ਨੂੰ ਸਾਰੇ ਹੀ ਅਮਰੀਕਾ ਤੋਂ ਬਾਹਰ ਵਾਲੇ ਲੋਕਾਂ ਦੇ ਲਈ ਬੰਦ ਕਰ ਦਿੱਤਾ ਗਿਆ। ਸੋ ਉਸ ਚੀਜ਼ ਨੂੰ ਪੱਕਿਆਂ ਕਰਨ ਦੇ ਲਈ ਉਹਨਾਂ ਨੇ ਉਸ ਸਿਸਟਮ ਨੂੰ ਹੀ ਹਾਲ ਦੀ ਘੜੀ ਜਿਹੜਾ ਉਹ ਬੰਦ ਜਿਹੜਾ ਹਰਜੋਤ ਸਿੰਘ ਜੀ ਕਰ ਦਿੱਤਾ ਸੀਗਾ। ਸੋ ਬੜੀ ਤੇਜ਼ੀ ਦੇ ਨਾਲ ਜਿਹੜੀ AI ਆ ਵੱਖ-ਵੱਖ ਥਾਵਾਂ ਦੇ ਉੱਤੇ ਚੇਂਜਸ ਆ ਰਹੀਆਂ। ਸੋ ਇਹ ਜਿਹੜਾ 5 ਆਈ ਸਿਸਟਮ ਆ, ਇਹਦੇ ਵਿੱਚ ਬ੍ਰਿਟੇਨ, US, ਆਸਟ੍ਰੇਲੀਆ, ਕੈਨੇਡਾ ਤੇ ਨਿਊਜ਼ੀਲੈਂਡ ਦੀਆਂ ਜਿਹੜੀਆਂ ਸਰਕਾਰਾਂ ਆ ਉਹ ਸ਼ਾਮਲ ਆ। ਉਹ ਹਦਾਇਤਾਂ ਦੇ ਰਹੀਆਂ ਸਰਕਾਰਾਂ ਨੂੰ ਤੇ ਬਿਜ਼ਨੈਸਿਸ ਨੂੰ ਵੀ ਆਪਣੇ ਆਪ ਨੂੰ ਜਿੱਦਾਂ AI ਇਵੋਲਵ ਹੋ ਰਹੀ ਆ ਉਸ ਦੇ ਸੰਦਰਭ ਦੇ ਵਿੱਚ ਆਪਣੇ ਆਪ ਨੂੰ ਵੀ ਚੇਂਜ ਕਰੋ, ਨਹੀਂ ਤਾਂ ਬਹੁਤ ਤੇਜ਼ੀ ਦੇ ਨਾਲ ਕੰਮ ਜਿਹੜਾ ਉਹ ਕਹਿ ਸਕਦੇ ਆ ਵੀ ਉਹ ਚੇਂਜ ਹੋ ਜਾਊਗਾ, ਕੰਮ ਔਖਾ ਹੋ ਜਾਊਗਾ। ਫਿਰ ਲੋਕਾਂ ਨੂੰ ਫੜਨਾ, ਖਾਸ ਕਰਕੇ ਜਿੱਦਾਂ ਇਹ ਕਹਿੰਦੇ ਆ ਵੀ ਟੈਰਰਿਸਟ ਤੇ ਹੋਰ ਸਾਰੀਆਂ ਚੀਜ਼ਾਂ ਦੇ ਉੱਤੇ ਨਜ਼ਰਸਾਨੀ ਰੱਖਣੀ, ਉਹਨਾਂ ਨੂੰ ਇਹਨਾਂ ਸਿਸਟਮਸ ਨੂੰ ਭੇਦਣਾ ਜਿਹੜਾ ਉਹ ਸੌਖਾ ਹੋ ਜਾਵੇਗਾ। ਅਗਲੀ ਖਬਰ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਆ ਰਹੀ ਹੈ। ਕੈਨੇਡਾ ਦੇ ਵਿੱਚ ਕਹਿੰਦੇ ਵੀ 29 ਮਹੀਨੇ ਹੋ ਗਏ ਆ ਤੇ ਜਿਹੜੀ ਇਨਫਲੇਸ਼ਨ ਆ ਇੰਨੀ ਜ਼ਿਆਦਾ ਜਿਹੜੀ ਹਾਈ ਹੈਗੀ ਆ, ਤੇ ਤੇਲ ਦੀਆਂ ਕੀਮਤਾਂ ਕਰਕੇ ਵੀ ਇੱਕ ਮੇਨ ਰੀਜ਼ਨ ਹੈਗਾ। ਕਹਿੰਦੇ ਵੀ ਜਿਹਦੇ ਕਰਕੇ 33.2% ਕੀਮਤਾਂ 'ਚ ਵਾਧਾ ਹੋਇਆ ਹੈਗਾ ਆ। ਸੋ ਇਹ ਨਵਾਂ ਡਾਟਾ ਜਿਹੜਾ ਉੱਥੇ ਦੇ ਸਟੈਟਿਸਟਿਕਸ ਕੈਨੇਡਾ ਆ ਉਹਦੇ ਵੱਲੋਂ ਰਿਲੀਜ਼ ਕੀਤਾ ਗਿਆ ਆ। ਕਹਿੰਦੇ ਵੀ 2.5 ਸਾਲ ਦੇ ਕਰੀਬ ਹੋ ਗਿਆ ਕੈਨੇਡਾ ਦੇ ਵਿੱਚ ਜਿਹੜੀਆਂ ਹੈਡਲਾਈਨਸ ਆ ਉਹ ਇਨਫਲੇਸ਼ਨ ਨੂੰ ਲੈ ਕੇ ਉਹੋ ਹੀ ਜਿਹੜੀਆਂ ਚੱਲ ਰਹੀਆਂ ਹੈਗੀਆਂ ਆ। ਕਹਿੰਦੇ ਵੀ ਕਦੇ ਵੀ ਗੁੱਡ ਨਿਊਜ਼ ਹੀ ਹੁੰਦੀ ਜੇ 3% ਤੋਂ ਉੱਪਰ ਜਿਹੜੀ ਇਨਫਲੇਸ਼ਨ ਹੋਵੇ, ਤੇ ਪਰ ਇਸ ਵੇਲੇ ਉੱਥੇ ਜਿਹੜੀ ਇਨਫਲੇਸ਼ਨ ਆ 3.2% ਦੇ ਕਰੀਬ ਦੱਸੀ ਜਾ ਰਹੀ ਹੈਗੀ ਆ। ਪੈਟਰੋਲ ਦੀਆਂ ਕੀਮਤਾਂ ਉੱਥੇ 33.2% ਐਨੂਅਲ ਬੇਸਿਸ ਦੇ ਉੱਤੇ ਇਨਕਰੀਜ਼ ਹੋਈਆਂ ਆ। ਹਾਲਾਂਕਿ ਇਹ ਲੱਗ ਰਿਹਾ ਵੀ ਸਟੇਟ ਆਫ ਹਾਰਮੋਜ਼ ਖੁੱਲਣ ਦੇ ਨਾਲ ਕੀਮਤਾਂ ਆਉਣ ਵਾਲੇ ਸਮੇਂ ਦੇ ਵਿੱਚ ਘਟਣਗੀਆਂ, ਪਰ ਫੂਡ ਪ੍ਰਾਈਸਿਸ ਵੀ ਇਸੇ ਤਰ੍ਹਾਂ ਜਿਹੜੀਆਂ ਬਹੁਤ ਜ਼ਿਆਦਾ ਵਧੇ ਹੈਗੇ ਆ। ਪੈਟਰੋਲ ਦੀਆਂ ਪ੍ਰਾਈਸਿਸ ਕਹਿੰਦੇ ਵੀ ਥੋੜਾ ਬਹੁਤਾ ਰਿਵਰਸਲ ਸ਼ੋ ਹੋ ਰਿਹਾ ਇਸ ਮਹੀਨੇ ਦੇ ਵਿੱਚ, ਜੂਨ ਦੇ ਵਿੱਚ, ਜਦੋਂ ਤੋਂ ਹੀ ਜੋ ਪੀਸ ਐਗਰੀਮੈਂਟ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਤੇ ਇਰਾਨ ਦੀ ਸਰਕਾਰ ਦੇ ਵਿਚਾਲੇ ਜਿਹੜਾ ਹੋਇਆ ਸੀ, ਈਵਨ ਦੋ ਵਿੱਚ ਬੰਦ ਵੀ ਹੋ ਗਿਆ, ਖੁੱਲ ਵੀ ਗਿਆ, ਪਰ ਓਵਰਆਲ ਥੋੜੇ ਬਹੁਤੇ ਜਿਹੜੇ, ਜਿੱਦਾਂ ਅੱਜ ਵੀ ਆਪਾਂ ਪਹਿਲਾਂ ਖਬਰ ਸਾਂਝੀ ਕੀਤੀ ਸੀ, 30 ਤੋਂ ਵੱਧ ਜਿਹੜੇ ਸ਼ਿਪ ਸਟੇਟ ਆਫ ਹਾਰਮਜ਼ ਤੋਂ ਲੰਘ ਚੁੱਕੇ ਹੈਗੇ ਆ। ਪਰ ਅਨਸਰਟਨਟੀ ਬਹੁਤ ਜ਼ਿਆਦਾ ਹੈਗੀ ਆ, ਕਿਉਂਕਿ ਸੀਜ਼ ਫਾਇਰ ਕਿੰਨਾ ਚਿਰ ਰਹਿੰਦਾ ਆ, ਜਾਂ ਪਰਮਾਨੈਂਟ ਰਹਿੰਦਾ ਜਾਂ ਟੈਂਪਰੇਰੀ ਹੈਗਾ, ਇਹ ਹਜੇ ਵੀ ਇੱਕ ਕੁਐਸਚਨ ਮਾਰਕ ਆ। ਪਰ ਗੁਆਂਢੀ ਮੁਲਕ ਕੈਨੇਡਾ ਦੀ ਜਿਹੜੀ ਪੋਜੀਸ਼ਨ ਆ ਇਸ ਵੇਲੇ ਇਕਨੋਮੀ ਦੀ ਬਹੁਤ ਜ਼ਿਆਦਾ ਬੈਡ ਆ। ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰਦੇ ਜੀ, ਇਹ ਵੀ ਕੈਨੇਡਾ ਦੀ ਖਬਰ ਆ। ਮੌਂਟਰੀਅਲ ਦੇ ਵਿੱਚ ਕੱਲ ਇੱਕ ਗੋਲੀਕਾਂਡ ਵਾਪਰਿਆ ਜਿਸ ਦੇ ਵਿੱਚ 3 ਜਾਣਿਆਂ ਦੀ ਮੌਤ ਹੋਈ ਆ, ਜਿਸ ਦੇ ਵਿੱਚ ਇੱਕ ਪੁਲਿਸ ਅਫਸਰ ਜਿਹੜਾ ਕਿ ਮੌਂਟਰੀਅਲ ਪੁਲਿਸ ਡਿਪਾਰਟਮੈਂਟ ਦਾ ਸੀਗਾ, ਤੇ ਇੱਕ ਬਾਈਸਟੈਂਡਰ ਆ, ਤੇ ਜਿਹੜਾ ਸਸਪੈਕਟ ਆ ਉਸ ਦੀ ਮੌਤ ਹੋਈ ਆ। ਵੀਡੀਓ ਜਿਹੜੀ ਕਹਿੰਦੇ ਵੀ ਉਹ ਸਾਹਮਣੇ ਆਈ ਆ ਵੀ ਜਿਹੜਾ ਸਸਪੈਕਟ ਆ ਜਿਸ ਦੇ ਕੋਲ ਲੌਂਗ ਗਨ ਸੀ, ਉਹ ਸ਼ੂਟ ਕਰ ਰਿਹਾ ਸੀ ਪੁਲਿਸ ਦੇ ਉੱਤੇ ਕੋਟ ਡੈਸ ਨੀਗਸ ਨੇਬਰਹੁੱਡ ਦੇ ਵਿੱਚ ਮੌਂਟਰੀਅਲ ਦੇ ਵਿੱਚ, ਤੇ ਕਹਿੰਦੇ ਵੀ ਉਸ ਨੂੰ ਜਵਾਬੀ ਕਾਰਵਾਈ ਕਰ ਰਹੇ ਸੀਗੇ। ਪਰ ਉਸੇ ਦਰਮਿਆਨ ਇੱਕ ਜਿਹੜਾ ਪੁਲਿਸ ਅਫਸਰ ਆ ਉਸ ਦੀ ਜਿਹੜੀ ਉਹ ਮੌਤ ਹੋਈ ਆ। ਪੁਲਿਸ ਚੀਫ ਆਫਿਸ ਦੇ ਜਿਹੜੇ ਉੱਥੋਂ ਦੇ ਫੈਡੀ ਡੈਗਰ, ਤੇ ਉਹਨਾਂ ਨੇ ਕਿਹਾ ਵੀ ਜਿਹੜਾ ਸੈਕੰਡ ਆਫਿਸਰ ਆ ਉਹ ਵੀ ਸੀਰੀਅਸਲੀ ਇੰਜਰਡ ਹੋਇਆ ਆ ਕੱਲ ਹੋਈ ਜਿਹੜੀ ਸ਼ੂਟਿੰਗ ਆ ਉਸ ਦੇ ਵਿੱਚ, ਪਰ ਉਹ ਇਸ ਮੌਕੇ ਸਟੇਬਲ ਕੰਡੀਸ਼ਨ ਦੇ ਵਿੱਚ ਆ। ਕਹਿੰਦੇ ਵੀ ਪਹਿਲੀ ਵਾਰ 24 ਸਾਲਾਂ 'ਚ ਮੌਂਟਰੀਅਲ ਪੁਲਿਸ ਆਫਿਸਰ ਦਾ ਕੋਈ ਪੁਲਿਸ ਅਧਿਕਾਰੀ ਜਿਹੜਾ ਇੱਕ ਲਾਈਨ ਆਫ ਡਿਊਟੀ ਦੇ ਵਿੱਚ ਉਸ ਦੀ ਮੌਤ ਹੋਈ ਆ। ਕਹਿੰਦੇ ਵੀ ਇਟਸ ਅ ਵੈਰੀ ਵੈਰੀ ਸੈਡ ਡੇ, ਇਟਸ ਅ ਨਾਈਟਮੇਅਰ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਜਿਹੜਾ ਉਹ ਦੱਸਿਆ, ਕਹਿੰਦੇ ਵੀ ਕੱਲ ਸਾਨੂੰ ਐਮਰਜੈਂਸੀ ਸਰਵਿਸਿਜ਼ ਨੂੰ ਜਿਹੜੀ ਉਹ ਕਾਲ ਆਈ ਸੀ, ਤਕਰੀਬਨ ਉੱਥੋਂ ਦੇ ਲੋਕਲ ਟਾਈਮ 11:30 ਵਜੇ ਦੇ ਮੁਤਾਬਕ, ਵੀ ਇੱਕ ਜਾਣਾ ਕੋਈ ਬੰਦੂਕ ਆਪਣੀ ਹਿਲਟਨ ਹੋਟਲ ਦੀ ਵਿੰਡੋ ਤੋਂ ਬਾਹਰ ਉਹ ਸਟਿਕ ਜਿਹੜਾ ਉਹ ਕਰ ਰਿਹਾ ਆ। ਪੁਲਿਸ ਵਾਲੇ ਮੌਕੇ ਦੇ ਉੱਤੇ ਪਹੁੰਚੇ ਤੇ ਟਾਰਗੇਟਡ ਜਿਹੜਾ ਉਹਨੂੰ ਕੀਤਾ ਗਿਆ, ਗਨ ਫਾਇਰ ਜਿਹੜੀ ਉਹ ਹੋਈ, ਤੇ ਕੀ ਮੋਟਿਵ ਸੀ ਉਸ ਦੇ ਬਾਰੇ ਅਜੇ ਤੱਕ ਦੱਸਿਆ ਨਹੀਂ ਹੈ। ਡੈਗਰ ਨੇ ਜਿਹੜਾ ਉਹ ਦੱਸਿਆ ਵੀ ਇਹ ਨਹੀਂ ਪਤਾ ਵੀ ਜਿਹੜੇ ਸਿਵਿਲੀਅਨ ਦੀ ਮੌਤ ਕਿਹਦੀ ਗੋਲੀ ਦੇ ਨਾਲ ਜਿਹੜੀ ਹੋਈ ਆ। ਮੁਹੰਮਦ ਲੈਮੀਨ 34 ਸਾਲਾਂ ਦਾ ਜਿਹੜਾ ਪੁਲਿਸ ਅਫਸਰ ਆ ਉਸ ਦੀ ਜਿਹੜੀ ਉਹ ਮੌਤ ਹੋਈ ਆ। 2021 ਤੋਂ ਮੌਂਟਰੀਅਲ ਦੀ ਪੁਲਿਸ ਦੇ ਨਾਲ ਉਹ ਕੰਮ ਕਰਦਾ ਜਿਹੜਾ ਉਹ ਆ ਰਿਹਾ ਸੀਗਾ। ਸੋ ਵੀਡੀਓਜ਼ ਜਿਹੜੀਆਂ ਹੋਰ ਵੀ ਸਾਹਮਣੇ ਆਈਆਂ ਜਿਸ ਦੇ ਵਿੱਚ ਸਿਵਿਲੀਅਨ ਦੇ ਗੋਲੀ ਲੱਗਦੀ ਹੋਈ ਜਿਹੜੀ ਉਹ ਨਜ਼ਰ ਆਈ ਆ। ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਵੀ ਬਿਆਨ ਦਿੰਦੇ ਹੋਏ ਕਿਹਾ ਵੀ ਉਹ ਇਸ ਵਾਇਲੈਂਸ ਤੋਂ, ਇਸ ਹਿੰਸਾ ਤੋਂ ਬਹੁਤ ਜ਼ਿਆਦਾ
ਹੌਰੀਫਾਈਡ ਨੇ ਵੀ ਇਹ ਕੀ ਚੀਜ਼ ਜਿਹੜੀ ਉਹ ਵਾਪਰੀ ਜਿਹੜੀ ਉਹ ਹੈਗੀ ਆ। ਇੱਕ ਉੱਥੇ ਦਾ ਜਿਹੜਾ ਚਸ਼ਮਦੀਦ ਗਵਾਹ ਕਹਿ ਸਕਦੇ ਆ ਨਜ਼ਦੀਕ ਸੀਗਾ, ਜੇਕਬ ਨਾਂ ਦਾ ਬੰਦਾ, ਕਹਿੰਦਾ ਵੀ ਇੱਕ ਕੰਸਟਰਕਸ਼ਨ ਹੋ ਰਹੀ ਸੀ ਲਾਗੇ ਉੱਥੇ ਜਿੱਥੇ ਉਹ ਕੰਮ ਕਰ ਰਿਹਾ ਸੀ, ਕਹਿੰਦਾ ਵੀ ਉਹਨੂੰ 4-5 ਗੋਲੀਆਂ ਦੀ ਆਵਾਜ਼ ਜਿਹੜੀ ਉਹ ਆਈ ਤੇ ਉਸ ਦੇ ਕੁਝ ਮਿੰਟਾਂ ਦੇ ਵਿੱਚ ਉਸਨੇ ਦੇਖਿਆ ਵੀ ਪੁਲਿਸ ਉੱਥੇ ਲਗਾਤਾਰ ਵੱਡੀ ਸੰਖਿਆ ਦੇ ਵਿੱਚ ਪਹੁੰਚ ਚੁੱਕੀ ਆ ਤੇ ਪੁਲਿਸ ਵਾਲਿਆਂ ਨੇ ਵੀ ਫਿਰ ਗੋਲੀਆਂ ਜਿਹੜੀਆਂ ਉਹ ਚਲਾਈਆਂ ਤੇ ਕਹਿੰਦੇ ਵੀ ਉਹਨੂੰ ਲੱਗਦਾ ਵੀ 30-40 ਗੋਲੀਆਂ ਜਿਹੜੀਆਂ ਐਟਲੀਸਟ ਚੱਲੀਆਂ ਜਿਹੜੀਆਂ ਉਹ ਹੋਣਗੀਆਂ। ਸੋ ਇਹ ਬੜੀ ਮੰਦਭਾਗੀ ਘਟਨਾ ਜਿਹੜੀ ਆ ਉਹ ਹਰਜੋਤ ਸਿੰਘ ਜੀ ਵਾਪਰੀ ਹੈਗੀ ਆ ਵੀ ਇੱਕ ਪੁਲਿਸ ਅਫਸਰ ਦੀ, ਇੱਕ ਬਾਈ ਸਟੈਂਡਰ ਦੀ ਜਿਹੜੀ ਉਹ ਮੌਤ ਹੋਈ ਆ ਤੇ ਬਾਅਦ ਦੇ ਵਿੱਚ ਇਵੈਂਚੁਅਲੀ ਪੁਲਿਸ ਨੇ ਜਿਹੜਾ ਸਸਪੈਕਟ ਆ ਜਿਹਦੇ ਕੋਲ ਲੌਂਗ ਗਨ ਸੀ ਉਸ ਨੂੰ ਵੀ ਮਾਰ ਮੁਕਾਇਆ। ਸੋ ਹੁਣ ਖਬਰਾਂ ਦਾ ਸਮਾਂ ਵੀ ਸਾਡਾ ਸਮਾਪਤੀ ਵੱਲ ਹੀ ਆ ਜੀ ਬਿਲਕੁਲ। ਤੇ ਹੁਣ ਆਪਾਂ ਇਜਾਜ਼ਤ ਜਿਹੜੇ ਉਹ ਲਵਾਂਗੇ ਤੇ ਕੱਲ ਜਿਹੜਾ ਹਰਜੋਤ ਸਿੰਘ ਜੀ ਇੱਕ ਮੈਚ ਦੇ ਬਾਰੇ ਆਪਾਂ ਰਹਿ ਗਈ ਸੀ ਜਾਣਕਾਰੀ, ਕਿਉਂਕਿ ਆਪਾਂ ਉਦੋਂ ਪ੍ਰੋਗਰਾਮ ਕਰ ਰਹੇ ਸੀਗੇ। ਇਨਫੈਕਟ 2 ਮੈਚ ਸੀਗੇ ਕੱਲ, 2 ਮੈਚ ਜਿਹੜੇ ਰਹਿ ਗਏ। ਨਾਰਵੇ ਤੇ ਸੈਨੇਗਲ ਦੇ ਵਿੱਚ ਜਿਹੜਾ ਮੈਚ ਹੋਇਆ, ਨਾਰਵੇ ਨੇ 3-2 ਦੇ ਨਾਲ ਗਰੁੱਪ ਸਟੇਜ ਦੇ ਵਿੱਚ ਜਿੱਤ ਪ੍ਰਾਪਤ ਕੀਤੀ। ਇਸ ਦੇ ਵਿੱਚ ਬਹੁਤ ਹੀ ਮਸ਼ਹੂਰ ਜਿਹੜਾ ਹਾਈਲੈਂਡ ਆ, ਅਰਲਿੰਗ ਹਾਈਲੈਂਡ, ਉਸਨੇ 2 ਗੋਲ ਜਿਹੜੇ ਉਹ ਕੀਤੇ। ਕੱਲ ਅਖੀਰਲੇ ਮੈਚ ਦੇ ਵਿੱਚ ਜਾਰਡਨ ਅਲਜੀਰੀਆ ਦੇ ਦਰਮਿਆਨ ਮੈਚ ਹੋਇਆ, ਜਿਸ ਦੇ ਵਿੱਚ ਜਾਰਡਨ ਇੱਕ ਟਾਈਮ ਦੇ ਉੱਤੇ 1-0 ਨਾਲ ਲੀਡ ਕਰ ਰਿਹਾ ਸੀ। ਬਾਅਦ ਚ ਅਲਜੀਰੀਆ ਨੇ ਵਾਪਸੀ ਕਰਦੇ ਹੋਏ 2-1 ਦੇ ਨਾਲ ਜਾਰਡਨ ਨੂੰ ਹਰਾਇਆ ਤੇ ਜਾਰਡਨ ਦਾ ਵਰਲਡ ਕੱਪ ਦਾ ਕਹਿ ਸਕਦੇ ਹਾਂ ਵੀ ਸਫ਼ਰ ਹੁਣ ਇੱਥੇ ਹੀ ਸਮਾਪਤ ਜਿਹੜਾ ਉਹ ਹੋਇਆ ਆ। ਕੱਲ ਨੂੰ ਗਰੁੱਪ ਸਟੇਜ ਦੇ ਜਿਹੜੇ ਦੂਜੇ ਮੈਚ ਆ ਇਨਫੈਕਟ ਜਿਹੜੇ ਉਹ ਅੱਜ ਪੂਰੇ ਹੋ ਜਾਣੇ ਆ, ਜਿਸ ਦੇ ਵਿੱਚ ਹੁਣ ਤੋਂ ਕੁਝ ਮਿੰਟਾਂ ਬਾਅਦ ਪੁਰਤਗਾਲ ਉਜ਼ਬੇਕਿਸਤਾਨ ਦੇ ਦਰਮਿਆਨ ਮੈਚ ਹੋਣਾ ਆ, ਫਿਰ ਇੰਗਲੈਂਡ ਘਾਨਾ ਤੇ ਪੈਨਾਮਾ ਕ੍ਰੋਏਸ਼ੀਆ ਤੇ ਕੋਲੰਬੀਆ ਤੇ ਕਾਂਗੋ ਦੇ ਵਿੱਚ ਮੈਚ ਹੋਣਾ। ਕੱਲ ਤੋਂ ਜਿਹੜੇ ਗਰੁੱਪ ਸਟੇਜ ਦੇ ਅਖੀਰਲੇ ਮੈਚ ਹੋਣੇ ਆ, 6 ਮੈਚ ਹੋਣੇ ਆ ਇੱਕੋ ਟਾਈਮ ਦੇ ਉੱਤੇ। ਇੱਕੋ ਗਰੁੱਪ ਦੇ ਜਿਹੜੇ ਲਾਸਟ 2 ਮੈਚ ਬਚੇ ਆ, ਇੱਕੋ ਟਾਈਮ ਦੇ ਉੱਤੇ ਇਕੱਠੇ 2 ਥਾਵਾਂ ਦੇ ਉੱਤੇ ਸ਼ੁਰੂ ਜਿਹੜੇ ਉਹ ਹੋਣਗੇ। ਸੋ 3 ਗਰੁੱਪਾਂ ਦੇ ਕੱਲ ਨੂੰ ਮੈਚ ਹੋ ਜਾਣੇ ਆ। ਸੋ ਆਉਂਦੇ 3-4 ਦਿਨ ਇਸੇ ਤਰੀਕੇ ਦੇ ਨਾਲ 6 ਮੈਚ ਇੱਕ ਦਿਨ ਦੇ ਵਿੱਚ ਖੇਡੇ ਜਿਹੜੇ ਹੋ ਜਾਣਗੇ ਤੇ ਫਿਰ ਰਾਊਂਡ ਆਫ 32 ਦੀ ਜਿਹੜੀ ਉਹ ਤਿਆਰੀ ਜਿਹੜੀ ਉਹ ਹੋਣੀ ਆ। ਹੁਣ ਤੱਕ ਰਾਊਂਡ ਆਫ 32 ਦੇ ਵਿੱਚ ਜਰਮਨੀ, ਮੈਕਸੀਕੋ, USA, ਅਰਜਨਟੀਨਾ ਇਹਨਾਂ ਨੇ ਜਿਹੜੀ ਆ ਉਹ ਆਪਣੀ ਥਾਂ ਜਿਹੜੀ ਆ ਉਹ ਪੱਕਿਆਂ ਕਰ ਲਈ ਹੈਗੀ ਆ। ਸੋ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਮੀਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।